ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕੀ ਅਹਿਮ ਤੇ ਕੀ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਪੰਜਾਬ ਤੋਂ ਪੱਤਰਕਾਰ ਦੀਪਕ ਸ਼ਰਮਾ ਚਨਾਰਥਲ ਜੀ। ਸ਼ਰਮਾ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪੰਜਾਬੀ ਰੇਡੀਓ USA ਤੇ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ, ਸਾਰੇ ਦਰਸ਼ਕਾਂ ਨੂੰ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚਲੀਏ ਸਪਾਂਸਰਸ ਦਾ ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408-272-2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ, ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 408-272-2500 ਤੇ। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ, ਜੇ ਟਰਕੀਅਨ ਟੋਨੀ ਟਰਕੀਅਨ ਦੇ ਨਾਲ ਤੁਸੀਂ US ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ ਤਾਂ ਇਹਨਾਂ ਦਾ ਨੰਬਰ ਹੈ 415-909-0503। ਗੁਰਦੀਪ ਸਿੰਘ ਵਿਰਦੀ ਕਲੋਵਿਸ, ਮਨਦੀਪ ਸਿੰਘ, ਸੰਦੀਪ ਕੌਰ ਸੈਨ ਹੋਸੇ, ਜਿੰਦ ਕੌਰ ਬੇਕਰਸਫੀਲਡ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ USA ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408-272-5500। ਅੱਜ ਦਾ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2024 ਦੀ 6 ਨਵੰਬਰ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਬੁੱਧਵਾਰ ਹੈ। ਸ਼ਰਮਾ ਜੀ, ਖਬਰਾਂ ਦੇ ਵੱਲ ਆਈਏ ਤੇ ਸ਼ੁਰੂਆਤ ਕਰੀਏ ਪੰਜਾਬ ਦੀ ਖੇਤਰੀ ਪਾਰਟੀ ਅਕਾਲੀ ਦਲ ਦੇ ਸੰਕਟ ਤੋਂ। ਅਕਾਲੀ ਦਲ ਦੇ ਸੰਕਟ ਦੇ ਦਰਮਿਆਨ ਕਹਿੰਦੇ ਹੁਣ ਸਭ ਨੂੰ ਅਸਤੀਫੇ ਦੇ ਕੇ ਜਾਣਾ ਪਊਗਾ ਅਕਾਲ ਤਖਤ ਸਾਹਿਬ ਦੇ ਸਾਹਮਣੇ ਜੀ। ਪ੍ਰਵੀਨ ਜੀ, ਲੰਘੇ ਕੱਲ ਬੈਠਕ ਸੀਗੀ ਜੀ। ਸਿੰਘ ਸਾਹਿਬਾਨ ਵੱਲੋਂ ਸਿੱਖ ਬੁੱਧੀਜੀਵੀ ਵਰਗ ਦੇ ਨੁਮਾਇੰਦਿਆਂ ਦੇ ਨਾਲ ਬੈਠਕ ਸੱਦੀ ਗਈ ਸੀ। ਠੀਕ ਹੈ ਜੀ। ਜਿਹਦੇ ਵਿੱਚ ਵੱਖ-ਵੱਖ ਵਰਗਾਂ ਦੇ ਵਿੱਚ ਸਿੱਖ ਨੁਮਾਇੰਦਿਆਂ ਵਜੋਂ ਜਾਂ ਆਪਣੀ ਸੇਵਾਵਾਂ ਨਿਭਾ ਰਹੇ ਕਿਸੇ ਵੀ ਰੋਲ ਦੇ ਵਿੱਚ ਉਹਨਾਂ ਬੁੱਧੀਜੀਵੀਆਂ ਨੂੰ ਬੁਲਾਇਆ ਗਿਆ। ਨਾਲ ਚਾਕੂ ਪੱਤਰਕਾਰ, ਜਿਹੜੇ ਸਰਗਰਮ ਪੱਤਰਕਾਰ ਨੇ, ਚਰਚਿਤ ਪੱਤਰਕਾਰ ਨੇ ਔਰ ਸਿੱਖ ਸਰੂਪ ਵਾਲੇ ਨੇ, ਉਹਨਾਂ ਨੂੰ ਸੱਦਿਆ ਗਿਆ ਸੀ। ਜੀ ਜੀ। ਕਈ ਬੁੱਧੀਜੀਵੀ ਵਰਗ ਦੇ ਨੁਮਾਇੰਦੇ ਉੱਥੇ ਹਾਜ਼ਰ ਨਹੀਂ ਹੋਏ। ਚਾਰੋਂ ਦੇ ਚਾਰੋਂ ਪੱਤਰਕਾਰ ਵੀ ਨਹੀਂ ਗਏ। ਹਰੇਕ ਦਾ ਆਪਣਾ ਆਪਣਾ ਤਰਕ ਹੈ, ਬਤਰਕ ਹੈ। ਕੁਝ ਕਹਿੰਦੇ ਕਿ ਤੁਸੀਂ ਸਾਰੇ ਪਲੇਟਫਾਰਮਾਂ ਤੇ ਸਲਾਹਾਂ ਦਿੰਦੇ ਹੋ ਤੇ ਹੁਣ ਜਦੋਂ ਸਹੀ ਰੂਪ ਚ ਬੈਠ ਕੇ ਸਲਾਹ ਦੇਣ ਦਾ ਮੌਕਾ ਸੀ ਤੁਸੀਂ ਕਿਨਾਰਾ ਕਰ ਗਏ, ਹੈ ਨਾ। ਉਧਰੋਂ ਪੱਤਰਕਾਰ ਭਾਈਚਾਰੇ ਦੇ ਨੁਮਾਇੰਦੇ ਜਿਨ੍ਹਾਂ ਨੂੰ ਸੱਦਿਆ ਗਿਆ ਸੀ, ਉਹਨਾਂ ਦਾ ਕਹਿਣਾ ਇਹ ਸੀਗਾ ਕਿ ਕੱਲ ਨੂੰ ਜਦੋਂ ਅਸੀਂ ਫਿਰ ਕੋਈ ਗੱਲ ਕਰਨੀ ਹੈ ਫਿਰ ਇਹ ਨਿਕਲੂਗੀ ਕਿ ਅੰਦਰ ਵਾਲੀ ਬੈਠਕ ਦੀਆਂ ਗੱਲਾਂ ਅਸੀਂ ਪਤਾ ਨਹੀਂ ਲੀਕ ਕਰ ਰਹੇ ਹਾਂ। ਸੋ ਇਹ ਸਾਰੇ ਆਪੋ ਆਪਣੇ ਤਰਕ ਵਿਤਰਕ ਨਾਲ, ਜਾਂ ਇਹ ਵੀ ਚਰਚਾਵਾਂ ਜਨਤਾ ਚ ਤੁਰ ਪਈਆਂ ਕਿ ਕਿਤੇ ਇਹਨਾਂ ਨੂੰ ਵੀ ਕਿਸੇ ਨੂੰ ਘੁਰਕੀ ਤਾਂ ਨਹੀਂ ਆ ਗਈ ਜਿਹੜੇ ਨਹੀਂ ਗਏ, ਚਾਹੇ ਉਹ ਕਿਸੇ ਵੀ ਵਰਗ ਨਾਲ ਹੋਣ, ਚਾਹੇ ਪੱਤਰਕਾਰ ਨੇ ਚਾਹੇ ਨਹੀਂ ਨੇ, ਕਿ ਕਿਤੇ ਕਿ ਇਹਨਾਂ ਨੂੰ ਵੀ ਕੋਈ ਇਹੋ ਤਾਂ ਨਹੀਂ ਆ ਗਿਆ, ਕੋਈ ਕਿਸੇ ਨੇ ਫੋਨ ਕਰਤਾ ਕਿ ਨਹੀਂ ਜਾਣਾ ਵੀ, ਹੈ ਨਾ। ਚਲੋ, ਪਰ ਜਿਹੜੇ ਗਏ ਔਰ ਜਿਸ ਤਰ੍ਹਾਂ ਦੀ ਉੱਥੇ ਚਰਚਾ ਹੋਈ ਉਹ ਬੜੀ ਸਾਰਥਕ ਹੋਈ ਜੀ। ਪ੍ਰਵੀਨ ਜੀ, ਸਰੋਤਿਆਂ ਨੂੰ, ਦਰਸ਼ਕਾਂ ਨੂੰ ਧਿਆਨ ਚ ਹੋਣਾ ਕਿ ਜਦੋਂ ਬਲਟੋਹਾ ਵਾਲਾ ਮਾਮਲਾ ਹੋਇਆ ਸੀ ਤਦ ਵੀ ਆਪਾਂ ਗੱਲ ਕਰ ਰਹੇ ਸੀ ਕਿ ਪਹਿਲੀ ਨਜ਼ਰੇ ਦੇਖਣ ਨੂੰ ਇਹ ਤਾਣੀ ਉਲਝੀ ਲੱਗ ਰਹੀ ਆ, ਪਰ ਮੈਨੂੰ ਇਹ ਲੱਗ ਰਿਹਾ ਕਿ ਇੱਥੋਂ ਸੁਲਝੇਗੀ। ਕਿਉਂਕਿ ਇੱਕ ਧਿਰ ਸਿਰਫ ਉਹ ਹੈ ਜਿਹੜੀ ਸੁਖਬੀਰ ਦੇ ਬਚਾਅ ਦੇ ਲਈ ਸੰਘਰਸ਼ ਕਰ ਰਹੀ ਆ, ਪਰ ਇਹ ਸਾਰੀ ਪ੍ਰਕਿਰਿਆ ਅਕਾਲੀ ਦਲ ਦੇ ਬਚਾਅ ਦੇ ਲਈ ਕੰਮ ਕਰਦੀ ਨਜ਼ਰ ਆਉਣ ਲੱਗੀ ਆ, ਜਿਹਦੀ ਲੋੜ ਸੀ। ਅਕਾਲੀ ਦਲ ਕਿਵੇਂ ਮੁੜ ਸਰਜੀਤ ਹੋਵੇ ਜਾਂ ਅਕਾਲੀ ਦਲ ਦੀ ਹੋਂਦ ਨੂੰ ਕਿਵੇਂ ਬਚਾਇਆ ਜਾਵੇ, ਮਸਲਾ ਤਾਂ ਇਹ ਆ। ਜੀ ਜੀ, ਬਿਲਕੁਲ ਬਿਲਕੁਲ। ਇਸ ਪ੍ਰਕਿਰਿਆ ਦੇ ਵਿੱਚ ਕੱਲ ਜੋ ਮੰਥਨ ਹੋਏ, ਉਸ ਮੰਥਨ ਦੇ ਵਿੱਚ ਜਿੰਨੇ ਵੀ ਬੁੱਧੀਜੀਵੀ ਸ਼ਾਮਲ ਸੀ, ਕਈਆਂ ਨੇ ਲਿਖਤੀ ਰੂਪ ਚ ਆਪਣੀ ਰਾਏ ਰੱਖੀ ਆ, ਠੀਕ ਹੈ, ਕਈਆਂ ਨੇ ਉੱਥੇ ਬਾਰ-ਬਾਰ ਤਰਕ ਬਿਤਰਕ ਹੋਇਆ। ਔਰ ਇਸ ਦੇ ਵਿੱਚ ਖਾਸ ਕਰਕੇ ਜਥੇਦਾਰ ਸਾਹਿਬਾਨ, ਜਿਵੇਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਤਖਤ ਸ੍ਰੀ ਦਮਦਮਾ ਸਾਹਿਬ ਦੇ, ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ, ਫਿਰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵੀ ਮੌਜੂਦ ਸੀਗੇ। ਠੀਕ ਹੈ ਜੀ। ਤੇ ਉਹ ਤੋਂ ਬਾਅਦ ਜਿਹੜੇ ਨੁਮਾਇੰਦੇ ਆਏ, ਉਹਨਾਂ ਦੇ ਵਿੱਚ ਜਿਹੜੀ ਸਭ ਤੋਂ ਪਹਿਲੀ ਇੱਕ ਰਾਏ ਬਣਦੀ ਨਜ਼ਰ ਆਈ ਉਹ ਇਹ ਸੀਗੀ ਵੀ ਕਿ ਮਸਲਾ ਕੀ ਹੈ। ਮਸਲਾ ਇਹ ਹੈ ਕਿ ਇਹਨਾਂ ਦੀ ਸਰਕਾਰ ਦੇ ਸਮੇਂ, ਇਹਨਾਂ ਦੀ ਹੋਂਦ ਦੇ ਸਮੇਂ, ਇਹਨਾਂ ਕੋਲ ਤਾਕਤ ਦੇ ਸਮੇਂ ਇਹਨਾਂ ਨੇ ਜੋ ਵਧੀਕੀਆਂ ਕੀਤੀਆਂ, ਜੋ ਮਨਮਰਜ਼ੀਆਂ ਕੀਤੀਆਂ, ਜੋ ਪੰਥਕ ਰਵਾਇਤ ਦੇ ਉਲਟ ਕੀਤਾ, ਜਥੇਦਾਰ ਸਾਹਿਬਾਨ ਤੱਕ ਨੂੰ ਘਰੇ ਸੱਦ ਕੇ ਕੁਝ ਕੀਤਾ, ਉਹਦੇ ਲਈ ਇਹਨਾਂ ਦੇ ਉੱਤੇ ਜਿਹੜੀ ਵੀ ਹੁਣ ਚਿੱਠੀਆਂ ਆਈਆਂ ਹੋਈਆਂ, ਸ਼ਿਕਾਇਤਾਂ ਆਈਆਂ, ਇੱਕ ਤਾਂ ਤਨਖਾਹੀਆ ਕਰਾ ਰਿਹਾ ਸੁਖਬੀਰ ਬਾਦਲ, ਬਾਕੀਆਂ ਦੇ ਅਜੇ ਆਪਾਂ ਫੈਸਲਾ ਲੈਣਾ। ਉਹ ਸਾਰੀ ਸੁਣਵਾਈ ਸ਼ੁਰੂ ਕਰਨ ਤੋਂ ਪਹਿਲਾਂ ਉਹਨੂੰ ਕਹੋ ਵੀ ਨਿਮਾਣੇ ਸਿੱਖ ਸਹੀ ਰੂਪ ਚ ਬਣ ਕੇ ਆਓ, ਜੋ ਵੀ ਤੁਹਾਡੇ ਕੋਲ ਰੁਤਬੇ ਅਹੁਦੇ ਹੈਗੇ ਸਾਰੇ ਛੱਡ ਕੇ ਆ ਜਾਓ। ਸੋ ਉਹ ਤੋਂ ਬਾਅਦ ਕਹਿੰਦੇ ਕਿ ਅਗਲੀ ਡਿੰਗ ਫੇਰ ਪੁੱਟੀ ਜਾਵੇ। ਪਹਿਲਾਂ ਇਹਨਾਂ ਤੋਂ ਸਾਰੇ ਇਹਨਾਂ ਦੇ ਜਿਹੜੇ ਉਹਦੇ, ਮਤਲਬ ਸੁਖਬੀਰ ਨੇ ਕਾਰਜਕਾਰੀ ਪ੍ਰਧਾਨ ਤਾਂ ਲਾਤਾ ਭੁੰਦੜ ਨੂੰ, ਪਰ ਆਪਣੀ ਪ੍ਰਧਾਨਗੀ ਤਾਂ ਛੱਡੀ ਨਹੀਂ ਨਾ, ਨਹੀਂ ਛੱਡੀ ਬਿਲਕੁਲ। ਤੇ
ਜਿਹੜੇ ਬਾਕੀ ਨੇ, ਬਾਕੀਆਂ ਨੂੰ ਚਾਹੇ ਸੁਖਬੀਰ ਬਾਦਲ ਵਾਲੀ ਧਿਰ ਕਹਿੰਦੀ ਆ ਅਸੀਂ ਕੱਢਤਾ ਆਹ ਕਰਤਾ, ਪਰ ਉਹਨਾਂ ਨੇ ਕਿਸੇ ਉਹਦੇ ਤੋਂ ਅਸਤੀਫਾ ਤਾਂ ਨਹੀਂ ਦਿੱਤਾ ਨਾ। ਜੀ ਬਿਲਕੁਲ ਸਹੀ। ਜਾਂ ਜਿਹੜੀ ਨਵੀਂ ਸੁਧਾਰ ਕਮੇਟੀ ਬਣਾ ਲਈ ਉੱਥੇ ਵੀ ਤਾਂ ਉਹਦੇ ਵੰਡ ਲਏ ਨਾ। ਕਹਿੰਦੇ ਕਿ ਜਿਸ ਵੀ ਪੋਜੀਸ਼ਨ ਚੋਂ ਹੈਗੇ ਨੇ ਉਹ ਸਾਰੀਆਂ ਪੋਜੀਸ਼ਨਾਂ ਤਿਆਗ ਕੇ ਉਹ ਫਿਰ ਅਕਾਲ ਤਖਤ ਸਾਹਿਬ ਮੂਹਰੇ ਆਉਣ, ਫਿਰ ਇੱਥੋਂ ਗੱਲ ਤੁਰੇ। ਫਿਰ ਜਦੋਂ ਗੱਲ ਤੁਰਨ ਦੀ ਗੱਲ ਆਈ, ਫਿਰ ਉਹਦੇ ਵਿੱਚ ਇਹ ਪਹਿਲੂ ਵੀ ਆਇਆ ਕਿ ਫਿਰ ਇਸ ਦੇ ਅੱਗੇ ਕਿਵੇਂ ਵਧਣਾ ਹੈ ਨਾ, ਉਸ ਮਸਲੇ ਦੇ ਉੱਤੇ ਕਿ ਕੀ ਇਸ ਨੂੰ ਅਕਾਲੀ ਦਲ ਦੇ ਹਵਾਲੇ ਨਾਲ ਜੇਕਰ ਸੋਚਣਾ ਹੋਵੇ ਤਾਂ ਕੱਲ ਨੂੰ ਕੋਈ ਜਿਵੇਂ ਚੋਣ ਕਮਿਸ਼ਨ ਦੇ ਹਵਾਲੇ ਨਾਲ ਆਪਾਂ ਪਹਿਲਾਂ ਗੱਲ ਕਰਦੇ ਸੀਗੇ, ਕੋਈ ਚੁਣੌਤੀਆਂ ਆ ਸਕਦੀਆਂ ਹੈ ਨਾ, ਉੱਥੇ ਕਿਹੜਾ ਦਿੱਤਾ ਹੋਇਆ ਆਪਣਾ ਸੰਵਿਧਾਨ ਪਾਰਟੀ ਦਾ ਤੇ ਐਸਜੀਪੀਸੀ ਦੀਆਂ ਚੋਣਾਂ ਲੜਨ ਵੇਲੇ ਕਿਹੜਾ ਸੰਵਿਧਾਨ ਹੈ, ਇਹ ਜਿਹੜੇ ਮਸਲੇ ਨੇ ਉਹ ਸਾਰੇ ਪਹਿਲੂਆਂ ਤੇ ਫਿਰ ਅਕਾਲੀ ਦਲ ਕਿਸ ਸਥਿਤੀ ਚ ਆਊਗਾ, ਇਹ ਮੰਥਨ ਵੀ ਹੋਇਆ। ਸੋ ਇਹ ਸਾਰੀ ਪ੍ਰਕਿਰਿਆ ਦੇ ਬਾਅਦ ਇਹ ਤੈਅ ਹੋਇਆ ਕਿ ਮੀਡੀਆ 'ਚ ਜਾ ਕੇ ਕੋਈ ਗੱਲ ਨਹੀਂ ਕਰੇਗਾ। ਸਿੰਘ ਸਾਹਿਬਾਨ ਨੇ ਮੀਡੀਆ ਸਾਹਮਣੇ ਆ ਕੇ ਇੰਨਾ ਹੀ ਕਿਹਾ ਕਿ ਬੜੀ ਸਾਰਥਕ ਹੋਈ, ਅਗਲੀ ਵਾਰ ਅਸੀਂ ਫਿਰ ਹੋਰ ਨੁਮਾਇੰਦਿਆਂ ਨਾਲ ਬੁਲਾ ਕੇ ਹੋਰ ਬੈਠਕ ਕਰਾਂਗੇ। ਹੁਣ ਉਹਦੇ ਵਿੱਚ ਇਹੀ ਨੁਮਾਇੰਦੇ ਸ਼ਾਮਲ ਹੋਣਗੇ ਜਾਂ ਇਹਨਾਂ ਤੋਂ ਬਿਨਾਂ ਹੋਰ ਨੁਮਾਇੰਦੇ ਸੱਦੇ ਜਾਣਗੇ, ਕਿਉਂਕਿ ਅਜੇ ਸਿੱਖ ਸੰਪਰਦਾਵਾਂ, ਸਿੱਖ ਸੰਸਥਾਵਾਂ ਉਹਨਾਂ ਨੂੰ ਸਿੱਧੇ ਰੂਪ 'ਚ ਨਹੀਂ ਬੁਲਾਇਆ ਗਿਆ ਕਿ ਹੁਣ ਉਹਨਾਂ ਨੂੰ ਬੁਲਾਇਆ ਜਾਊਗਾ ਜਾਂ ਨਹੀਂ ਬੁਲਾਇਆ ਜਾਊਗਾ, ਜਾਂ ਇਸ ਨੂੰ ਵਿਚਾਰ ਗੋਸ਼ਟੀ ਤੋਂ ਹੈ ਨਾ, ਜਾਂ ਚਰਚਾ ਤੋਂ ਹੈ ਨਾ, ਜਾਂ ਵਿਚਾਰ ਚਰਚਾ ਤੋਂ ਅੱਗੇ ਜਾ ਕੇ ਕੀ ਸਰਬੱਤ ਖਾਲਸਾ ਬੁਲਾਉਣ ਤੱਕ ਦੀ ਪ੍ਰਕਿਰਿਆ ਲਈ ਵੀ ਜਾਇਆ ਜਾ ਸਕਦਾ। ਸੋ ਇਸ ਹਵਾਲੇ ਨਾਲ ਅਜੇ ਨਜ਼ਰ ਹੈ, ਇਹਦਾ ਮਤਲਬ ਇਹ ਗੱਲ ਤੁਰ ਪਈ ਆ। ਜਥੇਦਾਰ ਸਾਹਿਬਾਨ ਨੇ ਇੱਕ ਰੂਪ ਦੇ ਵਿੱਚ ਇਹ ਦਿਖਾ ਦਿੱਤਾ ਕਿ ਅਸੀਂ ਇਸ ਮਸਲੇ ਤੇ ਹੁਣ ਦ੍ਰਿੜ ਆ, ਅਸੀਂ ਕੋਈ ਦਬਾਅ ਨਹੀਂ ਝੱਲਣਾ, ਅਸੀਂ ਕੋਈ ਪ੍ਰੈਸ਼ਰ ਨਹੀਂ ਝੱਲਣਾ, ਅਸੀਂ ਸਾਂਝੀ ਰਾਏ ਚੋਂ ਜਦੋਂ ਸੰਗਤ ਦੇ ਹਵਾਲੇ ਨਾਲ, ਕਿਉਂਕਿ ਇਹ ਜਿਹੜੇ ਨੁਮਾਇੰਦੇ ਗਏ ਨੇ ਲੋਕਾਂ 'ਚ ਵਿਚਰਦੇ ਨੇ ਤੇ ਉਹ ਸਿੱਖ ਭਾਈਚਾਰੇ ਦੀਆਂ ਕੀ ਭਾਵਨਾਵਾਂ ਨੇ ਉਸ ਦੀ ਪ੍ਰਤੀਨਿਧਤਾ ਕਰਦਿਆਂ ਇਹਨਾਂ ਨੇ ਜਿਹੜੀ ਰਾਏ ਦਿੱਤੀ ਹੈ, ਹੁਣ ਉਹਦੇ ਉੱਤੇ ਆਖਰੀ ਫੈਸਲਾ ਤਾਂ ਸਿੰਘ ਸਾਹਿਬਾਨ ਨੇ ਲੈਣਾ। ਪਰ ਇੱਥੋਂ ਜਿੱਥੋਂ ਗੱਲ ਸ਼ੁਰੂ ਹੋਈ ਹੈ ਕਿ ਅਸਤੀਫੇ ਦੇ ਕੇ ਆਓ, ਇਹ ਤਾਂ ਪਹਿਲਾਂ ਹੀ ਚਾਹੀਦਾ ਸੀ ਸੁਖਬੀਰ ਬਾਦਲ ਨੂੰ, ਤਾਂ ਪਹਿਲਾਂ ਹੀ ਚਾਹੀਦਾ ਸੀ ਕਿ ਅਸਤੀਫੇ ਛੱਡ ਕੇ ਚਲਾ ਜਾਂਦਾ, ਸ਼ਾਇਦ ਮਸਲਾ ਹੋਰ ਤਰ੍ਹਾਂ ਸ਼ੁਰੂ ਹੁੰਦਾ। ਸਹੀ ਸੀ। ਅਜੇ ਤੱਕ ਅਸਤੀਫੇ ਨਾ ਦੇਣਾ, ਅਹੁਦਿਆਂ ਤੇ ਬਣੇ ਰਹਿਣਾ, ਧੌਂਸ ਬਰਕਰਾਰ ਰੱਖਣਾ, ਇਹ ਸਾਰੀਆਂ ਮੁਸ਼ਕਲਾਂ ਇਸ ਲੀਡਰਸ਼ਿਪ ਦੀਆਂ ਵੱਧ ਰਹੀਆਂ ਨੇ, ਜਿਹਦੇ ਕਾਰਨ ਨੁਕਸਾਨ ਹੈ ਅਕਾਲੀ ਦਲ ਜਾ ਰਿਹਾ। ਜੀ ਬਿਲਕੁਲ। ਇਹ ਤਾਂ ਰਹੀ ਧਾਰਮਿਕ ਸਜ਼ਾ ਦੀ ਗੱਲ, ਜਿਵੇਂ ਤੁਸੀਂ ਕਿਹਾ ਵੀ ਅਸਤੀਫੇ ਦੇ ਕੇ ਅਹੁਦਿਆਂ ਤੋਂ ਤੇ ਫਿਰ ਉੱਥੇ ਜਾਣਾ ਪਊਗਾ। ਕੀ ਅਕਾਲੀ ਆਗੂਆਂ ਦਾ ਜਿਹੜੀ ਰਾਜਨੀਤਿਕ ਸਜ਼ਾ ਹੈ ਉਹ ਤੋਂ ਬਚਾਅ ਹੋ ਜਾਊਗਾ ਹੁਣ ਫਿਰ ਇਸ ਸਾਰੇ ਪ੍ਰਕਰਨ ਦੇ ਦਰਮਿਆਨ? ਦੇਖੋ, ਪਹਿਲੀ ਗੱਲ ਤਾਂ ਇਹ ਹੈ ਕਿ ਜੇ ਤੁਸੀਂ ਇਸ ਹਵਾਲੇ ਨਾਲ ਸਮਝਣਾ ਹੈ ਰਾਜਨੀਤਿਕ ਹਵਾਲੇ ਨਾਲ, ਕਿਉਂਕਿ ਲਗਾਤਾਰ ਮੈਂ ਕੱਲ ਦੀ ਬੈਠਕ ਦੇ ਹਵਾਲੇ ਨਾਲ ਵੀ ਦੇਖ ਲਿਆ ਸੀਗਾ, ਅਕਾਲੀ ਦਲ ਦੇ ਜ਼ਿਲ੍ਹਾ ਪੱਧਰੀ ਲੀਡਰ ਵੀ ਸੋਸ਼ਲ ਮੀਡੀਆ ਤੇ ਮਾਹੌਲ ਬਣਾ ਰਹੇ ਨੇ ਕਿ ਦੇਖਿਓ ਜੋ ਕੈਨੇਡਾ 'ਚ ਹੋ ਰਿਹਾ ਹੈ, ਜੋ ਦੇਸ਼ ਦੁਨੀਆ ਭਰ 'ਚ ਸਿੱਖਾਂ ਨਾਲ ਹੋ ਰਿਹਾ ਹੈ, ਕਿਤੇ ਜੇ ਅਕਾਲੀ ਲੀਡਰਾਂ ਦੇ ਖਿਲਾਫ ਕੋਈ ਰਾਜਨੀਤਿਕ ਫੈਸਲਾ ਆ ਗਿਆ ਤਾਂ ਉੱਥੇ ਲੜਨ ਵਾਲੀ ਕੋਈ ਧਿਰ ਨਹੀਂ ਜਾਣੀ। ਮਤਲਬ ਕੱਲਾ ਸੁਖਬੀਰ ਬਾਦਲ ਹੈ ਅਕਾਲੀ ਦਲ। ਹਾਂ, ਤੇ ਉਹਨਾਂ ਦੀ ਕੀ ਟਿੱਪਣੀਆਂ ਹੁਣ ਤੱਕ, ਕੀ ਅਪਰੋਚ ਰਹੀ ਹੈ, ਉਹ ਵੀ ਦੱਸਦੇ ਆ। ਸਵਾਲ ਇਹੀ ਹੈ ਨਾ। ਸੋ ਇਸ ਲਈ ਮਤਲਬ ਕਿ ਇਹ ਮਾਹੌਲ ਬਣਾਇਆ ਜਾ ਰਿਹਾ ਕਿ ਰਾਜਨੀਤਿਕ ਫੈਸਲਾ ਨਾ ਲਿਓ ਜੀ, ਧਾਰਮਿਕ ਫੈਸਲਾ ਹੀ ਲਓ। ਮਤਲਬ ਇੱਕ ਪਾਸੇ ਤਾਂ ਇਹ ਪਹਿਲੂ ਲੰਮੇ ਸਮੇਂ ਤੋਂ ਸੀਗਾ ਕਿ ਵੀ ਸੁਖਬੀਰ ਬਾਦਲ ਹੋਰੀ ਨਿਮਾਣੇ ਹੋ ਕੇ ਜਾਣ, ਅਕਾਲ ਤਖਤ ਸਾਹਿਬ ਮੂਹਰੇ ਪੇਸ਼ ਹੋਣ, ਤੇ ਤੁਸੀਂ ਪੇਸ਼ ਹੋ ਗਏ ਤੇ ਉਹ ਤੋਂ ਬਾਅਦ ਤੁਸੀਂ ਹੁਣ ਭਰੋਸਾ ਕਿਉਂ ਨਹੀਂ ਕਰ ਰਹੇ ਸਿੰਘ ਸਾਹਿਬਾਨਾਂ ਤੇ? ਸਹੀ ਤੁਹਾਡੀ ਬੇਭਰੋਸਗੀ ਕਿਉਂ? ਤੇ ਤੁਸੀਂ ਉਮੀਦ ਕਰੋ ਕਿ ਬਾਕੀ ਧਿਰਾਂ ਫਿਰ ਪ੍ਰਮਾਣ ਕਰਨ, ਤੇ ਪਰ ਅਸੀਂ ਪ੍ਰਮਾਣ ਨਹੀਂ ਕਰਨਾ ਜਿਹੜੇ ਆਗੂ ਬਣੇ ਹੋਏ ਹੋ ਤੁਸੀਂ। ਤੇ ਇਹਦਾ ਮਤਲਬ ਤੁਸੀਂ ਸਮਰਪਣ ਨਹੀਂ ਹੈ ਤੁਹਾਡਾ ਅਜੇ ਪੂਰਾ। ਦੂਸਰੇ ਪਾਸੇ ਜਦੋਂ ਕੱਲ ਬੈਠਕ ਸ਼ੁਰੂ ਹੋਣੀ ਸੀ, ਉਸ ਬੈਠਕ ਸ਼ੁਰੂ ਹੋਣ ਤੋਂ ਪਹਿਲਾਂ ਜਦੋਂ ਸਾਰੇ ਨੁਮਾਇੰਦੇ ਜਾ ਰਹੇ ਸੀ ਤਖਤ ਸਾਹਿਬ ਕਨੀ ਨੂੰ, ਤਾਂ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਨੂੰ ਆਉਂਦਿਆਂ ਨੂੰ ਮੀਡੀਆ ਨੇ ਘੇਰ ਲਿਆ। ਤੇ ਮੀਡੀਆ ਦਾ ਸਵਾਲ ਸੀਗਾ ਕਿ ਜੀ ਕੀ ਕੋਈ ਫੈਸਲਾ ਆਊਗਾ ਜੀ ਇਹੋ ਜਿਹਾ ਸੁਖਬੀਰ ਬਾਦਲ ਦੇ ਖਿਲਾਫ, ਸੁਖਬੀਰ ਬਾਦਲ ਨੂੰ ਬਾਹਰ ਕਰ ਦਿੱਤਾ ਜਾਊਗਾ? ਉਹ ਕਹਿੰਦੇ ਵੀ ਪਹਿਲੀ ਗੱਲ ਤਾਂ ਇਹ ਦੱਸੋ, ਕਿਉਂਕਿ ਉਹਨਾਂ ਨੇ ਪ੍ਰਗਟਾਇਆ ਕਿ ਜੀ ਵਰਕਰਾਂ 'ਚ ਫਿਕਰ ਹੈਗਾ, ਹੈ ਨਾ। ਤਾਂ ਉਹਨਾਂ ਦਾ ਸਵਾਲ ਸੀਗਾ ਕਿ ਅਕਾਲੀ ਦਲ ਦਾ ਜਨਮ ਸ਼੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਹੋਇਆ। ਜੀ। ਅਕਾਲੀ ਦਲ ਦਾ ਮਤਲਬ ਸ਼ੁਰੂਆਤ, ਅਕਾਲੀ ਦਲ ਦੀ ਨੀਂਹ ਅਕਾਲ ਤਖਤ ਸਾਹਿਬ ਤੋਂ ਰੱਖੀ ਗਈ ਹੈ, ਤੇ ਫਿਰ ਉਹ ਆਪਣੀ ਖੜੀ ਕੀਤੀ ਸੰਸਥਾ ਨੂੰ ਕਿਵੇਂ ਖਤਮ ਕਰ ਦੂਗਾ? ਬਿਲਕੁਲ ਸਹੀ ਹੈ। ਤਨਖਾਹੀਆ ਸੁਖਬੀਰ ਬਾਦਲ ਅਕਾਲੀ ਦਲ ਨਹੀਂ ਹੈ। ਇਸ ਤੋਂ ਇੱਕ ਸੰਕੇਤ ਮਿਲਦਾ ਹੈ, ਜਿਹੜੀ ਆਪਾਂ ਗੱਲ ਪਹਿਲੇ 'ਚ ਕਰ ਰਹੇ ਸੀਗੇ, ਕਿ ਇਹਦਾ ਮਤਲਬ ਅਕਾਲੀ ਦਲ ਨੂੰ
ਸੁਰਜੀਤੀ ਦੇ ਲਈ ਸੋਚਿਆ ਜਾ ਰਿਹਾ। ਇਹ ਆਪਣੇ ਲੀਡਰ ਨੂੰ ਬਚਾਉਣ 'ਚ ਲੱਗੇ ਨੇ। ਚਲੋ ਮੈਂ ਕਹਿੰਦਾ ਰਾਜਨੀਤਿਕ ਸਜ਼ਾ ਦੇ ਤੌਰ ਤੇ ਜੋ ਕੱਲ ਵਿਚਾਰਾਂ ਹੋਈਆਂ ਉਹਦੇ ਵਿੱਚੋਂ ਕੁਝ ਵਿਚਾਰਾਂ ਇਹੋ ਜਿਹੀਆਂ ਨਿਕਲੀਆਂ ਕਿ ਵੀ ਏਦਾਂ ਹੋ ਸਕਦਾ ਕਿ ਇਹ ਰਾਜਨੀਤਿਕ ਤੌਰ ਤੇ ਚੋਣ ਲੜ ਲੈਣ ਸਾਰੇ, ਲੜਨ ਤੇ ਕਿਸੇ ਤੇ ਰੋਕ ਨਾ ਲਾਓ, ਪਰ ਰੁਤਬੇ, ਅਹੁਦੇ, ਵਜ਼ੀਰੀਆਂ ਇਹ ਸਾਰਾ ਕੁਝ ਮੰਨਣ ਤੇ ਰੋਕ ਲਾ ਦਿਓ, ਪਾਰਟੀ ਸੰਗਠਨ 'ਚ ਵੀ, ਸਾਰੀ ਸਿਸਟਮ 'ਚ ਵੀ। ਹੁਣ ਇਸ ਹਵਾਲੇ ਨਾਲ ਜੇਕਰ ਉਹਨਾਂ ਨੂੰ ਕਿਸੇ ਪਾਰਟੀ ਦੀ ਕਾਰਜਕਾਰਨੀ 'ਚ, ਕਿਸੇ ਅੰਤਰੀ ਕਮੇਟੀ 'ਚ, ਕਿਸੇ ਸਲਾਹਕਾਰ ਬੋਰਡ 'ਚ ਜੇ ਥਾਂ ਨਹੀਂ ਮਿਲੀ ਤਾਂ ਖੁੱਡੇ ਲੱਗੇ ਨਾ। ਜੀ ਜੀ, ਨਵੀਂ ਪਨੀਰੀ ਨੂੰ ਮੌਕਾ ਮਿਲ ਸਕਦਾ, ਨਵੀਂ ਪੀੜ੍ਹੀ ਨੂੰ ਮੌਕਾ ਮਿਲ ਸਕਦਾ, ਪਰ ਇਹਦੇ ਨਾਲ ਨਾਲ ਅਕਾਲੀ ਦਲ ਦੀ ਮੁੜ ਸਰਜੀਤੀ ਦੇ ਲਈ ਸਾਰੀਆਂ ਧਿਰਾਂ ਨੂੰ ਇਕਜੁੱਟ ਕਰਨਾ ਵੀ ਜ਼ਰੂਰੀ ਹੈ। ਉਹ ਕੱਲੀਆਂ ਰਾਜਨੀਤਿਕ ਨਹੀਂ, ਸਿੱਖ ਸਮਾਜ ਦੀਆਂ ਧਾਰਮਿਕ ਸੰਸਥਾਵਾਂ ਨੂੰ ਵੀ ਇਕਜੁੱਟ ਕਰਨਾ ਜ਼ਰੂਰੀ ਹੈ, ਕਿਉਂਕਿ ਅਕਾਲੀ ਦਲ ਤਾਂ ਸਮੁੱਚਿਆਂ ਦਾ ਸੀ ਨਾ। ਜੀ ਜੀ, ਉਹ ਧਿਰਾਂ ਦਾ, ਘਰਾਂ ਦਾ, ਘਰਾਣਿਆਂ ਦਾ ਬਣ ਕੇ ਕਿਵੇਂ ਰਿਹਾ? ਸਹੀ ਸਹੀ। ਇਸ ਪਹਿਲੂ ਤੇ ਮੰਥਨ ਕਰਦਿਆਂ ਚਰਚਾ ਨਿਕਲ ਰਹੀ ਹੈ ਕਿ ਇਹ ਤਾਂ ਰਾਜਨੀਤਿਕ ਸਜ਼ਾ ਇੱਕ ਤਰ੍ਹਾਂ ਦੀ ਹੋ ਜੂਗੀ ਕਿ ਬਈ ਅਸੀਂ ਚੋਣ ਲੜਨ ਤੇ ਕਿਸੇ ਦੇ ਰੋਕ ਨਹੀਂ ਲਾਉਂਦੇ, ਇਹ ਫੈਸਲਾ ਵੋਟਰਾਂ ਨੇ ਕਰਨਾ ਕਿ ਉਹਨਾਂ ਨੂੰ ਲੀਡਰ ਪ੍ਰਵਾਨ ਹੈਗੇ ਜਾਂ ਨਹੀਂ ਹੈਗੇ, ਲੜ ਕੇ ਦੇਖ ਲੈਣ। ਪਰ ਇਹਨਾਂ ਦੀਆਂ ਜਿਹੜੀਆਂ ਕੁਤਾਹੀਆਂ ਨੇ, ਜਿਹੜਾ ਇਹ ਮਾਹੌਲ ਬਣਾਇਆ ਜਾ ਰਿਹਾ ਜੀ ਕਿ ਧਾਰਮਿਕ ਮਸਲਾ ਇਸ ਲਈ ਧਾਰਮਿਕ ਸਜ਼ਾ ਹੀ ਲਾਵੇ, ਫੈਸਲੇ ਤਾਂ ਸਰਕਾਰ 'ਚ ਬੈਠ ਕੇ ਹੋਏ ਨੇ। ਬਿਲਕੁਲ, ਸਰਕਾਰ ਤਾਂ ਰਾਜਨੀਤੀ ਸੀ। ਹਾਂਜੀ, ਪ੍ਰਕਾਸ਼ ਸਿੰਘ ਬਾਦਲ ਜੇ ਘਰੇ ਬੁਲਾਉਂਦਾ ਜਥੇਦਾਰਾਂ ਨੂੰ ਤਾਂ ਉਹ ਇਕੱਲੇ ਪਾਰਟੀ ਪ੍ਰਧਾਨ ਦੇ ਨਾਤੇ ਥੋੜਾ ਉਸ ਸਮੇਂ ਮੁੱਖ ਮੰਤਰੀ ਵੀ ਸੀ। ਸਹੀ ਸਹੀ, ਬਿਲਕੁਲ ਸਹੀ। ਇਹਦਾ ਮਤਲਬ ਉਹ ਸਰਕਾਰੀ ਧੌਂਸ ਵੀ ਦਿਖਾ ਰਿਹਾ ਸੀ ਨਾ। ਤੇ ਇਸ ਲਈ ਫਿਰ ਤੁਸੀਂ ਰਾਜਨੀਤਿਕ ਫੈਸਲੇ ਲਵੋ ਤੇ ਫਿਰ ਰਾਜਨੀਤਿਕ ਸਜ਼ਾ ਕਿਉਂ ਨਾ ਭੁਗਤੋ। ਚਲੋ ਮੈਂ ਕਹਿੰਦਾ ਆਪਾਂ ਇਸ ਫੈਸਲੇ ਤੇ ਆ ਜਾਈਏ। ਜਿਹੜੀ ਕੱਲ ਇਹ ਚਰਚਾ ਹੋਈ ਹੈ, ਹੋ ਸਕਦਾ ਗੱਲ ਅੱਗੇ ਵੱਧ ਜਾਵੇ ਕਿ ਹਾਂ ਬਈ ਆਪਾਂ ਇਹਨਾਂ ਦੀ ਚੋਣ ਲੜਨ ਤੇ ਰੋਕ ਨਾ ਲਾਓ ਜੀ, ਆਪਾਂ ਇਹਨਾਂ ਦੇ ਅਹੁਦੇ ਮੰਨਣ ਤੇ ਰੋਕ ਲਾ ਦਿਓ। ਠੀਕ ਹੈ, ਪਰ ਫਿਰ ਸਜ਼ਾ ਕੀ ਹੋਵੇ? ਉਹ ਕਹਿੰਦੇ ਵੀ ਮਹਾਰਾਜਾ ਰਣਜੀਤ ਸਿੰਘ ਲਈ ਅੱਜ ਵੀ ਯਾਦ ਕੀਤਾ ਜਾਂਦਾ ਕਿ ਉਹਨੂੰ ਕੋੜੇ ਮਾਰਨ ਦੀ ਸਜ਼ਾ ਹੋਈ। ਸੋ ਇੱਕ ਮਿਸਾਲੀ ਸਜ਼ਾ, ਮਤਲਬ ਕਿ ਚਾਹੇ ਆਮ ਤੌਰ ਦੇ ਉੱਤੇ ਵੱਡੀ ਸੇਵਾ ਹੁੰਦੀ ਹੈ ਕਿ ਭਾਈ ਕੀਰਤਨ ਸਰਵਣ ਕਰੋ, ਹੈ ਨਾ, ਝਾੜੂ ਮਾਰੋ, ਜੋੜੇ ਘਰ ਸੇਵਾ ਨਿਭਾਓ, ਹੈ ਨਾ, ਬਰਤਨਾਂ ਦੀ ਸੇਵਾ ਕਰ ਲਓ, ਪਰ ਇਹ ਤੋਂ ਗਾਂਹ ਪ੍ਰਵੀਨ ਜੀ ਵੱਡਾ ਪਹਿਲੂ ਹੈ ਜੀ ਕਿ ਜਿਵੇਂ ਇੱਕ ਫੌਜੀ ਜਵਾਨ ਨੂੰ ਜੇ ਉਹ ਗਲਤੀ ਕਰ ਦੇਵੇ ਤਾਂ ਉਸ ਦਾ ਕੋਰਟ ਮਾਰਸ਼ਲ ਹੁੰਦਾ ਹੈ। ਬਿਲਕੁਲ ਹੁੰਦਾ ਜੀ, ਬਿਲਕੁਲ। ਉਸ ਨੂੰ ਕਈ ਵਾਰ ਆਪਣਾ ਸਾਰਾ ਝੋਲਾ ਪਿੱਠੂ ਦੇ ਰੂਪ ਚ ਟੰਗ ਕੇ, ਰਫਲ ਉੱਪਰ ਚੱਕ ਕੇ, ਬਾਹਾਂ ਖੜੀਆਂ ਕਰਕੇ ਗਰਾਊਂਡ ਦੇ ਗੇੜੇ ਲਾਉਣ ਦੀ ਸਜ਼ਾ ਸੁਣਾ ਦਿੱਤੀ ਜਾਂਦੀ ਹੈ। ਕੀ ਅਜਿਹੀ ਸਜ਼ਾ ਮੁਕਰਰ ਹੋਣ ਜਾ ਰਹੀ ਹੈ ਇਹਨਾਂ ਲਈ? ਕਿ ਅਜਿਹੀ ਸਜ਼ਾ ਤੇ ਕੋਈ ਮੰਥਨ ਹੋ ਰਿਹਾ ਕਿ ਇਹ ਦਰਬਾਰ ਸਾਹਿਬ ਦੇ ਵਿੱਚ ਪ੍ਰਕਰਮਾਂ ਚ ਬਾਹਾਂ ਉਹ ਖੜੀਆਂ ਕਰਕੇ ਗੇੜੇ ਲਾਉਣ ਉਹਨੇ ਦਿਨ? ਕੀ ਅਜਿਹੇ ਮਸਲੇ ਤੇ ਵੀ ਸੋਚਿਆ ਜਾ ਰਿਹਾ? ਜੀ ਜੀ। ਕੀ ਇਹਨਾਂ ਨੂੰ ਅਜਿਹੀ ਸਜ਼ਾ ਵੀ ਦਿੱਤੀ ਜਾ ਸਕਦੀ ਹੈ ਕਿ ਅਕਾਲ ਤਖਤ ਸਾਹਿਬ ਤੋਂ ਸ਼ੁਰੂ ਹੋ ਕੇ ਪੰਜਾਬ ਦੇ ਸਾਰੇ ਤਖਤਾਂ ਦੇ ਨੰਗੇ ਪੈਰੀ ਜਾ ਕੇ ਯਾਤਰਾ ਕਰੋ? ਇੱਕ ਇਸ ਪਹਿਲੂ ਤੇ ਵੀ ਇੱਕ ਮੰਥਨ ਹੋ ਰਿਹਾ ਜੀ। ਇਸ ਲਈ ਅਕਾਲੀ ਦਲ ਦੀ ਮੁੜ ਸਰਜੀਤੀ ਦੇ ਲਈ ਸਿੱਖ ਸੰਸਥਾਵਾਂ, ਸਿੱਖ ਨੁਮਾਇੰਦੇ, ਬੁੱਧੀਜੀਵੀ ਔਰ ਅਕਾਲ ਤਖਤ ਸਾਹਿਬ ਤੋਂ ਲੈ ਕੇ ਬਾਕੀ ਤਖਤਾਂ ਦੇ ਜਥੇਦਾਰਾਂ ਦੇ ਅੰਦਰ ਇਹ ਫਿਕਰਮੰਦੀ ਹੈਗੀ ਹੈ। ਇਹਦਾ ਮਤਲਬ ਸੁਖਵੀਰ ਬਾਦਲ ਧੜਾ ਤੇ ਸੁਧਾਰ ਲਹਿਰ ਧੜਾ ਸਿਰਫ ਆਪਣੀ ਚਮੜੀ ਬਚਾਉਣ ਦੇ ਲਈ ਜੱਦੋਜਹਿਦ ਹੈ। ਜੀ ਜੀ। ਤੇ ਜੇ ਇਸ ਜੱਦੋਜਹਿਦ ਚ ਰਹੇ ਨਾ, ਮਤਲਬ ਤੁਸੀਂ ਮਾਫੀਆਂ ਤੋਂ ਬਾਅਦ ਵੀ ਪ੍ਰਵਾਨ ਨਹੀਂ ਹੋਣੇ। ਮਾਫੀ ਨਿਮ ਕੇ ਮੰਗੀ ਜਾਂਦੀ ਹੈ, ਨਾ ਕਿ ਆਪਣੀ ਤੈਅ ਕੀਤੀ ਲਈ ਜਾਂਦੀ ਹੈ ਕਿ ਆਹੀ ਸਜ਼ਾ ਲਾਇਓ ਜੀ। ਜੀ ਜੀ, ਬਿਲਕੁਲ। ਇਸ ਸਥਿਤੀ ਦੇ ਵਿੱਚ ਬਹੁਤ ਪਹਿਲੂ ਗੰਭੀਰ ਹੈ, ਪਰ ਇਹ ਪੜਾਅ ਜਿਹੜੇ ਅੱਗੇ ਵੱਧ ਰਹੇ ਨੇ ਇਹ ਅਕਾਲੀ ਦਲ ਲਈ ਔਰ ਪੰਜਾਬ ਦੀ ਪੰਥਕ ਸਿਆਸਤ ਲਈ ਮੈਨੂੰ ਸ਼ੁਭ ਸੰਕੇਤ ਲੱਗਦਾ, ਬਸ਼ਰਤੇ ਜਥੇਦਾਰ ਸਾਹਿਬਾਨ ਦੇ ਉੱਤੇ ਹੁਣ ਸਭ ਦੀ ਨਜ਼ਰ ਰਹਿਣੀ ਆ ਔਰ ਉਹਨਾਂ ਨੂੰ ਵੀ ਪਤਾ ਕਿ ਅਸੀਂ ਜਿਸ ਪਹਿਲੂ ਤੇ ਖੜੇ ਹਾਂ, ਜੇ ਤੋਂ ਥਿਰਕੇ ਤਾਂ ਕਿੰਨਿਆਂ ਦਾ ਭਰੋਸਾ ਟੁੱਟਣਾ। ਇਸ ਲਈ ਉਹਨਾਂ ਦੀ ਵੀ ਪੂਰੀ ਪ੍ਰੀਖਿਆ ਦੀ ਘੜੀ ਬਣੀ ਹੋਈ ਜੀ। ਬਿਲਕੁਲ। ਰਾਜਨੀਤਿਕ ਸਜ਼ਾ ਤੋਂ ਜਿਹੜੀ ਤੋਂ ਡਰਦੇ ਫਿਰਦੇ ਨਾ ਅਕਾਲੀ ਲੀਡਰ, ਰਾਜਨੀਤਿਕ ਸਜ਼ਾ ਜਾਂ ਗੰਭੀਰ ਰਾਜਨੀਤਿਕ ਨਤੀਜਿਆਂ ਦਾ ਅਕਾਲੀ ਦਲ ਨੇ ਪਹਿਲਾਂ ਵੀ ਸਾਹਮਣਾ ਕੀਤਾ, ਪਰ ਉਦੋਂ ਕਿਉਂਕਿ ਉਹਨਾਂ ਦੀ ਲੀਡਰਸ਼ਿਪ ਸ਼ਾਇਦ ਹੋ ਸਕਦਾ ਵਿਜ਼ਨਰੀ ਸੀ, ਉਦੋਂ ਉਹਨਾਂ ਲਈ ਉਹ ਜਿਹੜਾ ਅਕਾਲੀ ਦਲ ਆ ਉਹ ਇੱਕ CEO ਵਾਂਗੂ ਨਹੀਂ ਚਲਾ ਰਿਹਾ ਸੀ ਕੋਈ, ਉਦੋਂ ਇੱਕ ਪੰਥ ਦੀ ਪਾਰਟੀ ਵਾਂਗੂ ਹੀ ਚਲਾਇਆ ਜਾ ਰਿਹਾ ਸੀਗਾ। ਇਸ ਕਰਕੇ ਤੁਸੀਂ ਦੇਖ ਲਓ 70 ਦੇ ਦਹਾਕੇ ਦੇ ਵਿੱਚ ਵੀ ਇੱਕ ਦੋ ਵਾਰੀ ਵਿਧਾਨ ਸਭਾ ਨਤੀਜੇ ਆਏ, ਅਕਾਲੀ ਦਲ ਹਾਸ਼ੀਏਗ੍ਰਸਤ ਹੋ ਗਿਆ।
ਔਰ 47 ਤੋਂ ਬਾਅਦ ਤਾਂ ਇੱਕ ਵਾਰੀ ਇਹ ਕਿਹਾ ਗਿਆ ਕਿ ਰਿਲੇਵਾਂ ਹੀ ਕਰ ਲਓ ਕਾਂਗਰਸ ਦੇ ਵਿੱਚ, ਹੁਣ ਕੀ ਲੋੜ ਹੈ ਖੇਤਰੀ ਦਲਾਂ ਦੀ। ਆਪਾਂ ਇਸ ਤਰ੍ਹਾਂ ਦਾ ਵੀ ਇਤਿਹਾਸ ਪੜ੍ਹਦੇ ਹਾਂ ਅਕਾਲੀ ਦਲ ਦਾ। ਪਰ 97 ਦੇ ਵਿੱਚ ਬਹੁਮਤ ਦੇਖ ਲਓ ਤੁਸੀਂ ਅਕਾਲੀ ਦਲ ਨੂੰ, 2012 ਦੇ ਵਿੱਚ ਰਿਪੀਟ ਕੀਤਾ। ਕੁਝ ਚੀਜ਼ਾਂ ਤਾਂ ਸੀਗੀਆਂ ਨਾ ਜੀ। ਅਗਲੀ ਖਬਰ ਦੇ ਵੱਲ ਵਧੀਆ ਆਪਾਂ ਸ਼ਰਮਾ ਜੀ, ਤੇ ਗੱਲ ਕਰੀਏ ਮਾਸਟਰਾਂ ਦੀ। ਮਾਸਟਰਾਂ ਦਾ ਕੰਮ ਕਹਿੰਦੇ ਹੁਣ ਪੜ੍ਹਾਉਣਾ ਨਹੀਂ ਗਾ, ਸਕੂਲਾਂ ਦੇ ਵਿੱਚੋਂ ਬਾਹਰ ਨਿਕਲ ਕੇ ਉਹਨਾਂ ਨੂੰ ਜਿੱਥੇ ਕਿਤੇ ਧੂੰਆਂ ਦਿਸਿਆ ਉਹਨਾਂ ਨੂੰ ਅੱਗ ਵੀ ਬੁਝਾਉਣੀ ਪਊਗੀ। ਬਿਲਕੁਲ ਜੀ, ਧੂੰਆਂ ਜਿਸ ਕਦਰ ਮੁੱਦਾ ਬਣਿਆ ਹੋਇਆ ਪੰਜਾਬ 'ਚ ਪਰਾਲੀ ਵਾਲਾ, ਜੀ ਜੀ, ਲਾਹੌਰ ਤੋਂ ਲੈ ਕੇ ਦਿੱਲੀ ਵਾਲੇ ਜਿਵੇਂ ਚੀਕਾਂ ਮਾਰਦੇ ਨੇ ਕਿ ਪੰਜਾਬ ਦੇ ਹੀ ਧੂੰਆਂ ਆ ਗਿਆ, ਤਾਂ ਫਿਰ ਅਗਲੇ ਕਹਿੰਦੇ ਕਿ ਵੀ ਮਾਸਟਰਾਂ ਦੀ ਡਿਊਟੀ ਲਾਓ। ਇਹ ਸ਼ਾਇਦ ਪਹਿਲੀ ਵਾਰ ਹੋਇਆ ਹੋਵੇ ਕਿ ਮਾਸਟਰਾਂ ਨੂੰ ਇੰਜ ਡਿਊਟੀ ਵੀ ਲਾਈ ਗਈ ਹੋਵੇ। ਠੀਕ ਹੈ ਜੀ। ਵੈਸੇ ਮਾਸਟਰਾਂ ਦੀਆਂ ਡਿਊਟੀਆਂ ਵੱਖ-ਵੱਖ ਕੰਮਾਂ ਲਈ ਅਕਸਰ ਲੱਗਦੀਆਂ, ਔਰ ਅਕਸਰ ਇਹ ਸਵਾਲ ਖੜਾ ਹੁੰਦਾ। ਤੇ ਇਹ ਸਰਕਾਰ ਉਹ ਸਰਕਾਰ ਹੈ ਜਿਹੜੀ ਕਹਿ ਕੇ ਆਈ ਸੀ ਕਿ ਮਾਸਟਰਾਂ ਤੋਂ ਵਾਧੂ ਕੰਮ ਨਹੀਂ ਲਿਆ ਜਾਇਆ ਕਰੂਗਾ, ਔਰ ਆਪਣੀਆਂ ਰੈਲੀਆਂ, ਆਪਣੇ ਧਰਨਿਆਂ, ਆਪਣੇ ਮੁਜ਼ਾਹਰਿਆਂ ਦੇ ਵਿੱਚ ਭਗਵੰਤ ਮਾਨ ਹੋਰੀ ਸਟੇਜਾਂ ਤੇ ਚੜ੍ਹ ਕੇ ਗੱਲ ਕਰਦੇ ਹੁੰਦੇ ਸੀ ਕਿ ਮਾਸਟਰਾਂ ਦਾ ਕੰਮ ਪੜ੍ਹਾਉਣਾ। ਇਹ ਸਰਕਾਰਾਂ ਉਹਨਾਂ ਤੋਂ ਪੜ੍ਹਾਈ ਤੋਂ ਬਿਨਾਂ, ਵਿਦਿਅਕ ਖੇਤਰ ਤੋਂ ਬਿਨਾਂ ਦੇ ਵਾਧੂ ਕੰਮ ਲੈਂਦੇ ਨੇ, ਇਹ ਗਲਤ ਹੈ ਜੀ। ਬਿਲਕੁਲ। ਤੇ ਉਹ ਸਰਕਾਰ ਜਦੋਂ ਆਈ, ਆਉਂਦੇ ਹੀ ਮਾਸਟਰਾਂ ਦੀ ਡਿਊਟੀ ਰੈਲੀਆਂ ਲਈ ਬੱਸਾਂ 'ਚ ਬੰਦੇ ਚੜਾਉਣ ਤੇ ਲਾਤੀ ਸੀ ਕਿ ਪੰਜਾਬ ਦੇ ਪਿੰਡਾਂ 'ਚੋਂ ਬੱਸਾਂ ਭਰੋ, ਮਤਲਬ ਮਾਸਟਰਾਂ ਦੇ ਹੱਥ 'ਚ ਸੀਟੀ ਫੜਾਤੀ। ਇਹ ਕੰਮ ਤਾਂ ਕੰਡਕਟਰਾਂ ਦਾ ਵੀ ਨਹੀਂ ਬਣਦਾ ਕਿ ਰੈਲੀਆਂ ਲਈ ਤੁਹਾਡੇ ਲਈ ਬੱਸਾਂ 'ਚ ਬੰਦੇ ਭਰਨ। ਸਹੀ ਬਿਲਕੁਲ। ਤੁਸੀਂ ਉਹ ਕੰਮ ਮਾਸਟਰਾਂ ਤੋਂ ਲੈ ਰਹੇ ਸੀ। ਤੇ ਇੱਥੋਂ ਹੀ ਪਤਾ ਲੱਗਿਆ ਸੀ ਕਿ ਇਹਨਾਂ ਦਾ ਪਹਿਲੂ ਕੀ ਆ। ਹੁਣ ਮਾਸਟਰਾਂ ਦੀ ਡਿਊਟੀ ਲਾਤੀ ਕਿ ਆਹ ਪਿੰਡ ਤੁਹਾਨੂੰ ਦਿੱਤੇ, ਇਹਨਾਂ ਪਿੰਡਾਂ 'ਚ ਜੇ ਪਰਾਲੀ ਸੜੀ ਤਾਂ ਤੁਸੀਂ ਜ਼ਿੰਮੇਵਾਰ ਹੋ। ਹੁਣ ਦੱਸੋ ਜੀ, ਮਾਸਟਰ ਕਲਾਸ 'ਚ ਜਵਾਕ ਪੜ੍ਹਾਵੇ, ਮਾਸਟਰ ਬੱਚਿਆਂ ਤੇ ਨਜ਼ਰਸਾਨੀ ਕਰੇ, ਮਾਸਟਰ ਸਕੂਲ ਦੇ ਵਿੱਚ ਆਪਣਾ ਸਮਾਂ ਦੇਵੇ ਕਿ ਖੇਤਾਂ ਦੇ ਵਿੱਚ ਫਿਰਦਾ ਫਿਰੇ ਕਿ ਹਾਂ ਅੱਗ ਨਾ ਲਾਇਓ ਭਾਈ, ਜੇ ਲਾਤੀ ਤਾਂ ਲਿਆਓ ਮੈਨੂੰ ਛੱਡੀਆਂ ਫੜਾ ਦਿਓ, ਚਾਰ ਮੈਂ ਬੁਝਾ ਦੇਣਾ, ਪਾਣੀ ਵਾਲੀ ਬਾਲਟੀ ਮੈਨੂੰ ਦੇ ਦਿਓ, ਡੱਬਾ ਮੈਂ ਪਾ ਦੇਣਾ। ਇੱਕ ਮਾਸਟਰਾਂ ਦਾ ਸਹੀ ਸਰਕਾਰ ਸੋਚਦਾ ਸੀ ਕਿ ਕਰ ਕੀ ਰਹੇ ਹੋ ਸੀ। ਫਿਰ ਉਹ ਤੋਂ ਬਾਅਦ ਮਾਸਟਰਾਂ ਨੂੰ ਨੋਟਿਸ ਕੱਢਿਆ ਜਾਂਦਾ ਕਿ ਤੁਹਾਡੇ ਤੇ ਵਿਭਾਗੀ ਕਾਰਵਾਈ ਕਿਉਂ ਨਾ ਕੀਤੀ ਜਾਵੇ, ਤੁਹਾਨੂੰ ਜਿਹੜੇ ਪਿੰਡਾਂ 'ਚ ਤੈਨਾਤ ਕੀਤਾ ਸੀ ਪਰਾਲੀ ਨੂੰ ਅੱਗ ਨਾ ਲੱਗੇ, ਉਹਨਾਂ 'ਚ ਅੱਗ ਲੱਗ ਗਈ। ਅੱਛਾ, ਆ ਲਓ ਜੀ, ਆ ਪਈ ਹੈ। ਅੱਛਾ, ਆ ਨੋਟਿਸ ਹੈ, ਮਾਸਟਰਾਂ ਨੂੰ ਕੱਢਿਆ ਜਾ ਰਿਹਾ। ਦਫ਼ਤਰ ਉਪ ਮੰਡਲ ਮੈਜਿਸਟ੍ਰੇਟ ਜੀਰਾ, ਠੀਕ ਹੈ, ਉਹਦੇ ਵੱਲੋਂ ETT ਮਾਸਟਰ ਨੂੰ ਨੋਟਿਸ ਕੱਢਿਆ ਗਿਆ ਕਿ ਆਪ ਜੀ ਦੀ ਡਿਊਟੀ ਪਰਾਲੀ ਨੂੰ ਅੱਗ ਨਾ ਲਾਉਣ ਸੰਬੰਧੀ ਲੋਕਾਂ ਨੂੰ ਜਾਗਰੂਕ ਕਰਨ ਅਤੇ ਅੱਗ ਦੀ ਰੋਕਥਾਮ ਲਈ ਲਗਾਈ ਗਈ ਹੈ। ਮਤਲਬ ਅੱਗ ਰੋਕਣੀ ਤੁਸੀਂ ਹੈ ਜੀ। ਫਿਰ ਕਹਿੰਦੇ ਜੀ ਕਿ ਲਿਖਤੀ ਜਵਾਬ ਰਾਹੀਂ ਸਪਸ਼ਟੀਕਰਨ ਦਿੱਤਾ ਜਾਵੇ, ਜਵਾਬ ਤਸੱਲੀ ਬਖਸ਼ ਨਾ ਹੋਣ ਕਾਰਨ ਆਪ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ, ਕਿਉਂਕਿ ਤੁਸੀਂ ਆਪਣੀ ਡਿਊਟੀ ਤਨਦੇਹੀ ਨਾਲ ਨਹੀਂ ਨਿਭਾਈ, ਪਿੰਡ 'ਚ ਅੱਗ ਲੱਗਣ ਦੀਆਂ ਸਾਡੇ ਕੋਲ ਰਿਪੋਰਟਾਂ ਨੇ। ਪੰਜਾਬ ਦੇ ਵਿੱਚ ਕਹਿੰਦੇ ਜੀ ਇਸ ਵਾਰ 10,000 ਵੱਖ-ਵੱਖ ਵਿਭਾਗਾਂ ਦੇ ਮੁਲਾਜ਼ਮਾਂ ਦੀਆਂ ਡਿਊਟੀਆਂ ਲਾਤੀਆਂ ਪਰਾਲੀ ਦੀ ਅੱਗ ਤੇ ਨਜ਼ਰਸਾਨੀ ਲਈ। ਠੀਕ ਹੈ ਜੀ। ਜਿਨ੍ਹਾਂ ਚੋਂ 9,492 ਅਧਿਕਾਰੀ ਨੇ, ਮਤਲਬ ਲਗਭਗ 10,000। 80 SDM ਨੇ ਜੀ। ਮੈਨੂੰ ਦੱਸ ਦਿਓ ਕਿਹੜਾ SDM ਗੱਡੀ ਚੋਂ ਪੈਰ ਥੱਲੇ ਤਾਰ ਕੇ ਜੇ ਸੜਕ ਤੋਂ ਖੇਤ ਤੱਕ ਵੀ ਗਿਆ ਹੋਵੇ? ਨਹੀਂ ਜਾਂਦੇ, ਬਿਲਕੁਲ ਜੀ। 102 ਤਹਿਸੀਲਦਾਰ ਨੇ। ਦੱਸੋ ਹੁਣ ਤਹਿਸੀਲਦਾਰਾਂ ਕੋਲ ਪਰਾਲੀ ਦੀ ਅੱਗ ਦੇਖਣ ਦਾ ਟਾਈਮ ਹੈਗਾ ਜਾਂ ਉਹਨਾਂ ਨੇ ਕੁਝ ਹੋਰ ਗਿਣਨਾ ਹੁੰਦਾ? ਅੱਛਾ ਜੀ, 2796 ਪਟਵਾਰੀ ਜੀ। ਫਿਰ ਜੀ 122 DSP, ਫਿਰ 1399 ਕਲਸਟਰ ਅਫਸਰ, ਫਿਰ 4965 ਨੋਡਲ ਅਫਸਰ, 38 ਅਸਿਸਟੈਂਟ ਐਗਜ਼ੀਕਿਊਟਿਵ ਇੰਜੀਨੀਅਰ, ਇਹਨਾਂ ਦੀ ਡਿਊਟੀ ਲਾਤੀ। ਇਹਨਾਂ 'ਚ 90 ਮਾਸਟਰਾਂ ਦੀ ਡਿਊਟੀ ਲਾਤੀ। ਇਹ 90 ਮਾਸਟਰਾਂ ਦੇ ਹਵਾਲੇ ਨਾਲ ਅਜੇ ਮੁੱਢਲੀ ਜਾਣਕਾਰੀ ਹੈ, ਉਹ ਸਦਾ ਹੀ ਗਿਣਤੀ ਵੱਡੀ ਹੋਵੇ। ਸਾਡੇ ਕੋਲ ਜੋ ਜਾਣਕਾਰੀ ਉਹਦੇ ਅਨੁਸਾਰ 90 ਮਾਸਟਰਾਂ ਦੀ ਅੱਗ ਬੁਝਾਉਣ ਦੇ ਲਈ ਡਿਊਟੀ ਲਾਤੀ। ਉਹਨਾਂ ਨੂੰ 3-3, 4-4 ਪਿੰਡ ਦੇਤੇ ਤੇ ਇਹਨਾਂ 90 ਦੇ ਵਿੱਚੋਂ 3 ਦੇ ਨੋਟਿਸ ਦੀ ਸਾਡੇ ਕੋਲ ਜਾਣਕਾਰੀ ਹੈਗੀ ਹੈ। 3 ਨੂੰ ਨੋਟਿਸ ਜਾਰੀ ਕੀਤੇ ਇਹਨਾਂ ਨੇ ਜੀ। ਨੋਟਿਸ ਉਹਦਾ ਵੱਧ ਨੂੰ ਵੀ ਜਾਰੀ ਕੀਤੇ ਹੋ। ਹੁਣ ਸਵਾਲ ਇਹ ਹੈ ਕਿ ਮਾਸਟਰਾਂ ਦਾ ਹਵਾਲਾ ਕਮਾਲ ਹੈ। ਉਹ ਕਹਿੰਦੇ ਜੀ ਇੱਕ ਤਾਂ ਸਾਡੇ ਸਕੂਲ ਤੋਂ ਜਿਹੜੇ ਪਿੰਡ ਸਾਨੂੰ ਅਲਾਟ ਕੀਤੇ ਉਹ 3-3, 4-4 ਕਿਲੋਮੀਟਰ ਦੂਰ ਨੇ। ਦੂਜਾ, ਅਸੀਂ ਸਕੂਲ ਦੀ ਡਿਊਟੀ ਟਾਈਮ ਦੇ ਵਿੱਚ ਉੱਥੇ ਕਿਵੇਂ ਜਾਈਏ? ਤੀਜਾ ਜਿਹੜਾ ਅਹਿਮ ਪਹਿਲੂ ਹੈ, ਉਹ ਕਹਿੰਦੇ 90% ਅੱਗ ਸਾਂਝ ਨੂੰ, ਰਾਤ ਨੂੰ, ਹਨੇਰੇ ਨੂੰ ਜਾਂ ਸਵੇਰੇ ਤੜਕਸਾਰ ਲਾਈ ਜਾਂਦੀ ਹੈ। ਹੁਣ ਤੁਸੀਂ ਦੱਸੋ ਜੀ ਕਿ ਅਸੀਂ ਡਿਊਟੀ ਤੋਂ ਬਾਅਦ ਖੇਤਾਂ 'ਚ ਬੈਠੇ ਰਹੀਏ, ਜਾ ਕੇ ਪਿੰਡਾਂ 'ਚ ਬੈਠੇ ਰਹੀਏ, ਸਹੀ ਘਰੇ ਨਾ ਜਾਈਏ? ਤੇ ਫਿਰ ਕਹਿੰਦੇ ਜੀ ਹੁਣ ਕਾਰਨ ਦੱਸੋ, ਨੋਟਿਸ ਸਾਨੂੰ ਜਾਰੀ ਹੋ ਰਹੇ ਨੇ। ਸੋ ਆਹ ਤਰੀਕਾ ਸਰਕਾਰ ਦਾ ਵਤੀਰਾ ਆਪਣੇ ਆਪ 'ਚ ਬਿਆਨ ਕਰਦਾ ਕਿ ਇਹਨਾਂ ਦੀਆਂ ਕਿਹੋ ਜਿਹੀਆਂ ਨੀਤੀਆਂ ਨੇ ਤੇ ਕਿਹੋ ਜਿਹੇ ਢੰਗ ਤਰੀਕੇ ਨੇ। ਅਫਸੋਸਜਨਕ ਹੈ ਕਿ ਜਿਹੜੇ ਮਾਸਟਰਾਂ ਤੋਂ ਪੜ੍ਹਾਉਣ ਦਾ ਕੰਮ ਲੈਣਾ ਸੀ, ਔਰ ਇਹ
ਇਹ ਉਹ ਮਹੀਨੇ ਨੇ ਜਿਸ ਤੋਂ ਬਾਅਦ ਫਾਈਨਲ ਪੇਪਰਾਂ ਵੱਲ ਜਾਣਾ ਹੁੰਦਾ ਜਵਾਕਾਂ ਨੇ। ਹਾਂਜੀ, ਦਸੰਬਰ, ਜਨਵਰੀ ਤੇ ਫਰਵਰੀ, ਮਾਰਚ, ਇਹਨਾਂ ਮਹੀਨਿਆਂ 'ਚ ਤਾਂ ਸਕੂਲਾਂ ਦੇ ਵਿੱਚ ਵਾਧੂ ਕਲਾਸਾਂ ਲੱਗਣ ਲੱਗ ਜਾਂਦੀਆਂ। ਸਵੇਰੇ ਮਾਸਟਰ ਸਾਜਰੇ ਆ ਕੇ ਪਹਿਲਾਂ ਖਾਸ ਕਰਕੇ ਅੰਗਰੇਜ਼ੀ ਜਾਂ ਮੈਥ ਵਾਲਾ ਮਾਸਟਰ ਤਾਂ ਵਾਧੂ ਕਲਾਸ ਲਾਉਣੀ ਪੈ ਜਾਂਦੀ ਹੈ ਕਿ ਵੀ ਹਾਂ, ਤੇ ਤੁਸੀਂ ਉਹਨਾਂ ਨੂੰ ਕਹਿੰਦੇ ਹੋ ਕਿ ਨਾ ਵੀ ਛਟੀਆਂ ਲੈ ਕੇ ਪਾਣੀ ਦੀ ਬਾਲਟੀ ਲੈ ਕੇ ਅੱਗ ਬੁਝਾਓ। ਸੋ ਮਾਸਟਰਾਂ ਦਾ ਕੰਮ ਹੁਣ ਪੰਜਾਬ 'ਚ ਪੜਾਉਣਾ ਨਹੀਂ ਜਨਾਬ, ਪਰਾਲੀ ਦੀ ਅੱਗ ਬੁਝਾਉਣਾ। ਇਹ ਆ ਬਦਲਾਅ ਵਾਲੀ ਸਰਕਾਰ। ਤੁਸੀਂ ਇੱਕ ਦਿਨ ਖਬਰ ਸਾਂਝੀ ਕੀਤੀ ਸੀਗੀ ਕਿ ਮਾਸਟਰਾਂ ਨੂੰ ਜਿਹੜੇ ਧਰਨੇ ਲੱਗ ਰਹੇ ਆ ਉਹਨਾਂ ਦੇ ਵਿੱਚ ਵੀ ਤੈਨਾਤ ਕੀਤਾ ਜਾਣਾ, ਉਹਨਾਂ ਨੂੰ ਰੋਕਣ ਵਾਸਤੇ। ਆਪਾਂ ਲੰਘੇ ਦਿਨਾਂ ਦੇ ਵਿੱਚ ਹੀ ਸ਼ਾਇਦ 2-3 ਹਫ਼ਤੇ ਪਹਿਲਾਂ ਖਬਰ ਸਾਂਝੀ ਕੀਤੀ ਸੀ, ਜੈਤੋ ਵਾਲੇ ਇੱਕ ਵਿਧਾਇਕ ਨੂੰ ਮਾਸਟਰਾਂ ਨੂੰ ਨੋਟਿਸ ਜਾਰੀ ਕਰ ਦਿੱਤਾ ਗਿਆ ਕਿ ਤੁਸੀਂ ਇਹਨੂੰ ਰਿਸੀਵ ਨਹੀਂ ਕਰਨਗੇ, ਇਹਨੂੰ ਗੁਲਦਸਤਾ। ਹਾਂਜੀ, ਇਹ ਮਿਸਾਲਾਂ ਦਿੰਦੇ ਹੁੰਦੇ ਸੀ ਸ਼ਰਮਾ ਜੀ ਸਿਹਤ ਤੇ ਸਿੱਖਿਆ ਦੇ ਮਾਡਲ ਦੀਆਂ, ਕਿ ਆਹ ਤੁਹਾਡਾ ਸਿੱਖਿਆ ਦਾ ਮਾਡਲ ਹੈ। ਔਰ ਜਿਹੜੇ ਮੰਤਰੀ ਨੇ ਉਹ PTM ਦੀ ਆਪਾਂ ਗੱਲ ਕਰਕੇ ਹਟੇ ਹਾਂ, ਜਦੋਂ ਪੰਜਾਬ ਦੇ ਵਿੱਚ ਝੋਨੇ ਦੀ ਲਿਫਟਿੰਗ ਦਾ ਰੌਲਾ ਸੀ ਉਦੋਂ PTM ਚਲਾ ਲਈ ਉਹਨਾਂ ਨੇ ਵਿੱਚੇ। ਮਾਸਟਰਾਂ ਨੂੰ ਜੀ ਅਸੀਂ ਫਲਾਣ ਦੇਸ਼ ਭੇਜਣਾ, ਫਲਾਣ ਦੇਸ਼ ਭੇਜਣਾ, ਉਹਨੂੰ ਹਰੀ ਝੰਡੀ ਦਿਖਾਉਣੀ ਹੈ ਜੀ। ਇਹ ਆਪ ਮੁੱਖ ਮੰਤਰੀ ਸਾਹਿਬ ਉਹਨਾਂ ਨੂੰ ਤੋਰ ਕੇ ਆਉਂਦੇ ਨੇ ਦਿੱਲੀ ਏਅਰਪੋਰਟ ਤੋਂ। ਤੁਸੀਂ ਹਾਂਜੀ ਬਿਲਕੁਲ, ਤੁਸੀਂ ਉਹਨਾਂ ਨੂੰ ਇੰਨਾ ਕੁਛ ਕਰਨ ਦੀ ਬਜਾਏ ਜਿਹਦੇ ਨਾਲ ਸੁਰਖੀਆਂ ਬਣਨ, ਖਬਰਾਂ ਲੱਗਣ, ਸੋਸ਼ਲ ਮੀਡੀਆ ਤੇ ਤਸਵੀਰਾਂ ਪੈਣ, ਤੁਸੀਂ ਉਹਨਾਂ ਨੂੰ ਕੰਮ ਹੀ ਉਹਨਾਂ ਦਾ ਕਰ ਲੈਣ ਦਿਓ। ਹੋ ਸਕਦਾ ਨਤੀਜੇ ਬਿਹਤਰ ਦੇ ਦੇਣ ਉਹ। ਬਿਲਕੁਲ ਗੱਲ ਆਹੀ ਹੈ, ਜਿਹੜੇ ਕੰਮ ਲਈ ਉਹਨਾਂ ਦੀ ਡਿਊਟੀ ਹੈ ਉਹ ਕੰਮ ਲਓ ਤੇ ਉਹਦੇ ਵਿੱਚ ਉਹਨਾਂ ਤੋਂ ਤਲਬ ਵੀ ਕਰੋ ਜੇ ਕੰਮ ਸਹੀ ਨਹੀਂ। ਅਗਲੀ ਖਬਰ ਕਾਰਵਾਈ ਉੱਥੇ ਹੋਵੇ। ਜੀ ਅਗਲੀ ਖਬਰ ਦੇ ਵੱਲ ਵਧੀਏ ਤੇ ਸ਼ਰਮਾ ਜੀ ਗੱਲ ਕਰੀਏ ਅਦਾਲਤ ਦੇ ਵਿੱਚ ਜਿਹੜੀਆਂ ਜੋ ਵੀ ਕੇਸ ਚੱਲ ਰਹੇ ਨੇ, ਜੋ ਵੀ ਪ੍ਰੋਸੀਜਰ ਨੇ, ਜੋ ਵੀ ਪਟੀਸ਼ਨਾਂ ਪਹੁੰਚੀਆਂ ਨੇ, ਉਹਨਾਂ ਮਾਮਲਿਆਂ ਦੇ ਵਿੱਚ ਪੰਜਾਬ ਸਰਕਾਰ ਨੂੰ ਗਾਹੇ ਬਗਾਹੇ ਝਾੜ ਝੱਪ ਹੁੰਦੀ ਰਹਿੰਦੀ, ਝਾੜ ਝੰਬ ਸਰਕਾਰ ਦੇ ਕੰਮਕਾਰ ਕੁਛ ਇਸ ਤਰ੍ਹਾਂ ਦੇ ਨੇ। ਹੁਣ ਨਿਗਮ ਚੋਣਾਂ ਦੇ ਮਾਮਲੇ ਦੇ ਵਿੱਚ ਵੀ ਪੰਜਾਬ ਸਰਕਾਰ ਨੂੰ ਹਾਈ ਕੋਰਟ ਤੋਂ ਝਾੜਾਂ ਖਾਣੀਆਂ ਪਈਆਂ ਨੇ ਜੀ। ਆਦਤ ਪੈ ਗਈ ਹੁਣ ਤਾਂ। ਹਾਂ, ਦੋ ਪਈਆਂ ਵਿਸਰ ਗਈਆਂ ਸਦਕੇ ਮੇਰੀ ਢੂਹੀ ਦੇ ਕੋਈ ਫਰਕ ਨਹੀਂ ਪੈਂਦਾ ਹੁਣ ਇਹਨਾਂ ਨੂੰ, ਆਦਤ ਪੈ ਗਈ। 3 ਸਾਲਾਂ ਦਾ ਐਕਸਪੀਰੀਅੰਸ ਵੀ ਹੋ ਗਿਆ, ਹੋਣ ਵਾਲਾ ਹੀ ਹੈ। ਦੇਖੋ, ਹਾਲ ਹੀ 'ਚ ਲੰਘੇ ਦਿਨਾਂ 'ਚ ਮਾਨਯੋਗ ਪੰਜਾਬ ਹਰਿਆਣਾ ਹਾਈ ਕੋਰਟ ਨੇ ਇਹਨਾਂ ਨੂੰ ਹਦਾਇਤ ਕੀਤੀ ਸੀ ਕਿ 15 ਦਿਨਾਂ ਦੇ ਵਿੱਚ ਨਗਰ ਨਿਗਮ, ਨਗਰ ਕੌਂਸਲ ਚੋਣਾਂ ਲਈ ਨੋਟੀਫਿਕੇਸ਼ਨ ਜਾਰੀ ਕਰੋ। ਠੀਕ ਹੈ। ਤੇ ਉਹ ਤੋਂ ਸਪਸ਼ਟ ਹੋ ਗਿਆ ਸੀਗਾ ਕਿ ਵੀ ਠੀਕ ਹੈ ਵੀ ਚੋਣ ਵਾਲੀ ਪ੍ਰਕਿਰਿਆ ਹੋਣ ਵਾਲੀ ਹੈ। ਮਤਲਬ ਤੈਅ ਸਮੇਂ ਤੋਂ ਵੀ ਦੁੱਗਣਾ ਸਮਾਂ ਬੀਤ ਗਿਆ, ਕਈਆਂ ਤਾਂ 4-4, 5-5 ਸਾਲ ਬੀਤ ਗਏ। 2-2 ਸਾਲ ਪਿਛਲੀ ਸਰਕਾਰ ਦੇ, 3-3 ਸਾਲ ਤੁਹਾਡੇ, ਤੇ ਤੁਹਾਡੇ ਆਉਣ ਤੋਂ ਜਿਹਨਾਂ ਦੀ ਹੱਦ ਮੁੱਕੀ ਆ ਉੱਥੇ ਵੀ ਨਹੀਂ। ਸ਼ਹਿਰ ਵਾਸੀਆਂ ਦਾ, ਨਗਰ ਦੇ ਅੰਦਰ ਰਹਿਣ ਵਾਲਿਆਂ ਦਾ ਕੀ ਕਸੂਰ ਹੈ ਕਿ ਉਹਨਾਂ ਕੋਲ ਨਾ MC ਹੈ, ਨਾ ਪ੍ਰਧਾਨ ਹੈ, ਨਾ ਮੇਅਰ ਹੈ। ਸਹੀ ਉਹਨਾਂ ਦੇ ਮਸਲੇ ਉਸੇ ਤਰ੍ਹਾਂ ਜਿਵੇਂ ਆਪਾਂ ਕਹਿੰਦੇ ਸੀ ਪੰਚੀ ਸਰਪੰਚੀ ਵਾਲੇ ਮਸਲਿਆਂ ਕਰਕੇ ਕੰਮ ਪ੍ਰਭਾਵਿਤ ਹੁੰਦਾ, ਉਵੇਂ ਉਹਨਾਂ ਦੇ ਕੰਮ ਪ੍ਰਭਾਵਿਤ ਹੁੰਦੇ ਨੇ। ਕਿਸੇ ਨੇ ਮੋਹਰ ਲਵਾਉਣੀ ਹੈ, ਕਿਸੇ ਨੇ ਗਰੰਟੀ ਪਾਉਣੀ ਹੈ, ਕਿਸੇ ਨੇ ਕੁਝ ਕਾਗਜ਼ ਪੱਤਰ ਦੇਣਾ ਲੈਣਾ, ਉਹ ਸਾਰਾ ਕੁਝ MC ਤੇ ਨਿਰਭਰ ਕਰਦਾ। ਹੁਣ ਜਦੋਂ ਅਦਾਲਤ ਨੇ ਹਦਾਇਤ ਕਰਤੀ ਕਿ 15 ਦਿਨਾਂ 'ਚ ਨੋਟੀਫਿਕੇਸ਼ਨ ਜਾਰੀ ਕਰੋ, ਉਹ ਤੋਂ ਬਾਅਦ ਸਰਕਾਰ ਨੇ ਦੀਵਾਲੀ ਵਾਲੇ ਦਿਨਾਂ 'ਚ ਵੀ ਆਪਣੇ ਵਕੀਲਾਂ ਨੂੰ ਤੇ ਅਫਸਰਾਂ ਨੂੰ ਸੌਣ ਨਹੀਂ ਦਿੱਤਾ। ਠੀਕ ਹੈ, ਘਰਾਂ 'ਚੋਂ ਕੱਢ ਕੇ ਚੰਡੀਗੜ੍ਹ ਦੇ ਸੈਕਟਰੀਏਟ ਦੇ ਵਿੱਚ ਬੁਲਾ ਕੇ ਉਹਨਾਂ ਤੋਂ ਫਾਈਲਾਂ ਤਿਆਰ ਕਰਾਈਆਂ ਕਿ ਆਪਾਂ ਸੁਪਰੀਮ ਕੋਰਟ 'ਚ ਇਸ ਨੋਟਿਸ ਦੇ ਖਿਲਾਫ ਜਾਣਾ, ਆਪਾਂ ਚੋਣਾਂ ਅੱਗੇ ਪਾਉਣੀਆਂ। ਉਹਦੇ ਲਈ ਹੁਣ ਇਹ ਸਿੱਧਾ ਤਾਂ ਕਹਿ ਨਹੀਂ ਸਕਦੇ ਸੀ ਕਿ ਜੀ ਅਸੀਂ ਸ਼ਹਿਰਾਂ 'ਚ ਜੇ ਗ੍ਰਾਂਟ ਦੇਣੀ ਹੈ, ਅਸੀਂ ਕੋਈ 4 ਇੱਟਾਂ ਲਾਉਣੀਆਂ, 2 ਪੱਥਰ ਲਾ ਕੇ ਉਦਘਾਟਨ ਕਰਨਾ ਹੈ, ਵਿਕਾਸ ਦਾ ਗੋਗਾ ਗਾਉਣਾ ਹੈ। ਇਹ ਤਾਂ ਕਹਿ ਨਹੀਂ ਸਕਦੇ। ਫਿਰ ਹਵਾਲਾ ਦੇਣ ਨੂੰ ਫਿਰਦੇ ਸੀ ਕਿ ਜਿਮਨੀ ਚੋਣ ਹੈ ਜੀ, ਪਹਿਲੀ ਪਾਤਸ਼ਾਹੀ ਦਾ ਗੁਰਪੁਰਬ ਹੈ ਜੀ, ਤਿਉਹਾਰ ਦੇ ਦਿਨ ਨੇ ਜੀ, ਦੀਵਾਲੀ ਵਾਲੇ ਦਿਨ ਨੇ ਜੀ, ਇਸ ਲਈ ਅੱਗੇ ਪਾਇਆ ਜਾਵੇ ਜੀ। ਹੁਣ ਇਹ ਤਿਆਰੀ ਕਰਦਿਆਂ ਵੀ ਪਤਾ ਨਹੀਂ ਕੀ ਹੋਇਆ ਕਿ ਉਹ ਜਾ ਨਹੀਂ ਪਾਏ, ਕਿੱਥੇ ਪੇਚ ਫਸ ਗਿਆ। ਆਖਰ ਉਹ 15 ਦਿਨ ਦਾ ਸਮਾਂ ਲੰਘ ਗਿਆ, ਨਾ ਨੋਟੀਫਿਕੇਸ਼ਨ ਜਾਰੀ ਹੋਇਆ। ਠੀਕ ਹੈ ਜੀ। ਤੇ ਨਾ ਉਹਦੇ ਤੇ ਰੋਕ ਲਵਾਉਣ ਦੇ ਲਈ ਕੋਈ ਉੱਪਰਲੀ ਅਦਾਲਤ ਦਾ ਕੋਈ ਫੈਸਲਾ ਆਇਆ ਜਾਂ ਉੱਥੇ ਤੱਕ ਪਹੁੰਚ ਹੋਈ। ਨਤੀਜਾ ਇਹ 4 ਨਵੰਬਰ ਤੱਕ ਉਹ ਹੱਦ ਮੁੱਕਦੀ ਸੀ ਤੇ ਧਿਰ 6 ਤਰੀਕ ਨੂੰ ਫਿਰ ਅਦਾਲਤ ਚਲੀ ਗਈ ਕਿ ਜਨਾਬ ਤਾਂ ਨੋਟੀਫਿਕੇਸ਼ਨ ਵੀ ਨਹੀਂ ਕੀਤਾ। ਤੇ ਮਾਨਯੋਗ ਹਾਈ ਕੋਰਟ ਨੇ ਸਖਤ ਲਫ਼ਜ਼ਾਂ 'ਚ ਪੰਜਾਬ ਸਰਕਾਰ ਨੂੰ ਹਦਾਇਤ ਕਰਦਿਆਂ, ਝਾੜਾ ਮਾਰਦਿਆਂ ਕਿਹਾ ਕਿ ਅਗਲੇ 10 ਦਿਨਾਂ ਦੇ ਅੰਦਰ ਨੋਟੀਫਿਕੇਸ਼ਨ ਜਾਰੀ ਕਰੋ, ਨਹੀਂ ਤਾਂ ਤੁਹਾਡੇ ਤੇ ਜੁਰਮਾਨਾ ਤਾਂ ਲੱਗੂਗਾ, ਨਾਲ ਮਾਨਹਾਨੀ ਦਾ ਕੇਸ ਕਰਾਂਗੇ। ਇਹ ਅਦਾਲਤ ਨੇ ਫੈਸਲਾ ਕੀਤਾ ਜੀ। ਤੇ ਹੁਣ ਅਗਲੇ 10 ਦਿਨਾਂ ਦੇ ਵਿੱਚ ਕੀ ਇਹ ਨੋਟੀਫਿਕੇਸ਼ਨ ਜਾਰੀ ਕਰਨਗੇ ਜਾਂ ਜਿਹੜੇ ਵਕੀਲਾਂ ਤੋਂ ਕੰਮ ਲਿਆ ਹੁਣ ਉਹਨਾਂ ਨੂੰ ਅਦਾਲਤ 'ਚ ਅਗਲੀ 'ਚ ਉੱਪਰਲੀ 'ਚ ਲੈ ਕੇ ਜਾਣਗੇ ਕਿ ਨਹੀਂ, ਹਲੇ ਫੇਰ ਬਚਾਓ। ਕਿਉਂਕਿ ਇਹਨਾਂ ਦੀ ਮਨਸ਼ਾ ਦਾ ਅੰਦਾਜ਼ਾ ਤੁਸੀਂ ਇਸ ਗੱਲ ਤੋਂ ਲਾ ਸਕਦੇ ਹੋ ਕਿ ਇਸ ਪਹਿਲੂ ਤੇ ਜਦੋਂ ਇਹ ਮੰਗ ਚੱਲ ਰਹੀ ਸੀ ਕਿ 15 ਦਿਨ ਦਾ, ਫਿਰ 10 ਦਿਨ ਦਾ, ਤੇ ਇਹਨਾਂ ਦੇ ਸਰਕਾਰੀ ਵਕੀਲ ਹਾਈ ਕੋਰਟ ਦੇ ਵਿੱਚ ਕੀ ਰੱਖ ਰਹੇ ਸੀ ਪੱਖ ਕਿ ਜੀ ਬਾੜਬੰਦੀ ਦਾ ਕੰਮ ਹੋਇਆ ਨਹੀਂ ਜੀ, ਬਾੜਬੰਦੀ ਦੇ ਲਈ 16 ਹਫ਼ਤੇ ਚਾਹੀਦੇ ਸਾਨੂੰ। ਜੀ ਬਿਲਕੁਲ 16 ਹਫ਼ਤਿਆਂ ਦੇ ਹਿਸਾਬ ਨਾਲ ਮਤਲਬ 4 ਮਹੀਨੇ ਮੰਗਦੇ ਆ ਹਲੇ। ਤੇ ਤੁਸੀਂ ਅੰਦਾਜ਼ਾ ਲਾ ਲਓ ਨਾ ਕਿ 1 ਮਹੀਨੇ 'ਚ 4 ਕੁ ਹਫ਼ਤੇ ਹੀ ਹੁੰਦੇ ਆ। ਜੀ ਬਿਲਕੁਲ। ਇਹਦਾ ਮਤਲਬ ਤੁਸੀਂ 4 ਮਹੀਨੇ ਟਪਾਉਣ ਨੂੰ ਫਿਰਦੇ ਹੋ ਤੇ 4 ਮਹੀਨੇ ਤੁਸੀਂ ਵਿਕਾਸ ਕਰਨਾ। ਭਾਈ ਜੇ ਸਮੇਂ ਸਿਰ ਵਿਕਾਸ ਕੀਤਾ ਹੁੰਦਾ ਤਾਂ ਫਿਰ ਲੋੜ ਕਿਉਂ ਪੈਂਦੀ? ਜੇ ਸਹੀ ਕੰਮ ਕੀਤਾ ਹੁੰਦਾ ਤਾਂ
ਤਖਤ ਸ੍ਰੀ ਕੇਸਗੜ੍ਹ ਸਾਹਿਬ ਨੂੰ ਨਾ ਗੜ੍ਹਸ਼ੰਕਰ ਤੋਂ ਇੱਕ ਸੜਕ ਆਉਂਦੀ ਆ। ਠੀਕ ਹੈ ਜੀ। ਗੜ੍ਹਸ਼ੰਕਰ ਵਾਲੇ ਪਾਸੋਂ ਇੱਕ ਸੜਕ ਜੁੜਦੀ ਆ, ਉਹ ਅਨੰਦਪੁਰ ਸਾਹਿਬ ਨੂੰ ਆਉਂਦੀ ਆ। ਮਤਲਬ ਆਪਾਂ ਕਹਿ ਸਕਦੇ ਹਾਂ ਕਿ ਜਿਹੜੀ ਆ ਨਵਾਂ ਸ਼ਹਿਰ ਵਾਲੀ ਸਾਰੀ ਬੈਲਟ ਹੈ, ਜਲੰਧਰ ਨਵਾਂ ਸ਼ਹਿਰ ਵਾਲੀ, ਜੇ ਇਹਨਾਂ ਨੇ ਅਨੰਦਪੁਰ ਸਾਹਿਬ ਤਖਤ ਸ੍ਰੀ ਕੇਸਗੜ੍ਹ ਸਾਹਿਬ ਆਉਣਾ ਜਾਂ ਮਾਤਾ ਨੈਣਾ ਦੇਵੀ ਦੇ ਦਰਸ਼ਨਾਂ ਲਈ ਜਾਣਾ ਤਾਂ ਉਹ ਗੜ੍ਹਸ਼ੰਕਰ ਨੂੰ ਹੋ ਕੇ ਆਉਂਦੇ ਨੇ। ਜੀ ਜੀ। ਤੇ ਉਹ ਸੜਕ ਪੰਥਕ ਕਹਾਉਣ ਵਾਲੀ ਸਰਕਾਰ ਬਾਦਲਾਂ ਦੇ ਟਾਈਮ 'ਚ ਵੀ ਨਹੀਂ ਬਣੀ। ਹਿੰਦੂਵਾਦ ਦਾ ਏਜੰਡਾ ਫੈਲਾਉਣ ਵਾਲੀ ਧਿਰ ਉਹਨਾਂ ਦੀ ਭਾਈਵਾਲ ਭਾਜਪਾ ਦੇ ਰਾਜ ਵੀ ਨਾਲ ਹੀ ਸੀਗਾ, ਉਹਨਾਂ ਦੇ ਟਾਈਮ ਵੀ ਨਹੀਂ ਬਣੀ। ਇਹਦਾ ਮਤਲਬ ਹੈ ਨਾ। ਤੇ ਉਹ ਤੋਂ ਬਾਅਦ ਕੈਪਟਨ ਦਾ ਰਾਜ ਆ ਗਿਆ, ਕੈਪਟਨ ਦੇ ਰਾਜ 'ਚ ਵੀ ਨਹੀਂ ਉਹ ਸੜਕ ਬਣੀ। ਤੇ ਹਰ ਵਾਰ ਦਾਅਵੇ ਵਾਅਦੇ ਕੀ ਹੁੰਦੇ ਸੀ ਕਿ ਲਓ ਜੀ ਰੋੜੀ ਆ ਗਈ ਜੀ, ਬਸ ਲੁੱਕਦੇ ਤੁਰਪੇ ਜੀ ਢੋਲ, ਮਤਲਬ ਕੱਲ ਨੂੰ ਪੈ ਜਾਣੀ ਜੀ, ਪੈਸਾ ਗ੍ਰਾਂਟ ਜਾਰੀ ਹੋ ਗਈ ਤੇ ਜੀ ਬਦਲਾਅ ਵਾਲੀ ਸਰਕਾਰ ਆ ਗਈ। ਆਉਂਦੀ ਸਾਰ ਸਰਕਾਰ ਨੇ ਕਿਹਾ ਪੈਸਾ ਆਇਆ ਪਿਆ, ਬਸ ਜਿੱਦਣ ਅਸੀਂ ਸਹੁੰ ਚੁੱਕੀ ਉਹ ਤੋਂ ਬਾਅਦ ਸੜਕ ਬਣ ਜੂਗੀ। ਇਹਨਾਂ ਦੇ ਵੀ ਪੌਣੇ 3 ਸਾਲ ਲੰਘ ਗਏ, ਹੋਲਾ ਮਹੱਲਾ ਫੇਰ ਆਉਣ ਨੂੰ ਆ ਗਿਆ। ਆਖਰਾ ਲੰਘੇ ਹਫ਼ਤੇ ਦੇ ਵਿੱਚ ਕਿਲ੍ਹਾ ਆਨੰਦਗੜ੍ਹ ਸਾਹਿਬ ਵਾਲੇ ਦੇ ਬਾਬਿਆਂ ਵੱਲੋਂ ਸੜਕ ਬਣਾਈ ਗਈ ਹੈ। ਉਹ ਅੱਛਾ। ਕਿਲ੍ਹਾ ਆਨੰਦਗੜ੍ਹ ਸਾਹਿਬ ਦੇ ਬਾਬੇ ਮਤਲਬ ਪਹਿਲਾਂ ਤੋਂ ਇਸ ਕੰਮਾਂ ਲਈ ਜਾਣਦੇ, ਕਈ ਪਿੰਡਾਂ ਨੂੰ ਪੁਲ ਬਣਾ ਕੇ ਦਿੱਤੇ ਨੇ, ਕਈ ਪੁਲੀਆਂ ਬਣਾ ਕੇ ਦਿੱਤੀਆਂ ਨੇ, ਸਮਾਜਿਕ ਖੇਤਰ ਦੇ ਵਿੱਚ ਵੱਡਾ ਯੋਗਦਾਨ ਆ। ਹੁਣ ਉਹ ਸੜਕ ਉਹਨਾਂ ਨੇ ਪੂਰੀ ਲੁੱਕ ਪਾ ਕੇ, ਪੂਰੀ ਸੜਕ ਪ੍ਰੋਪਰ ਸੜਕ ਚੌੜੀ ਕਰਕੇ ਸਾਫ਼ ਸੁਥਰੀਆਂ ਤਿਆਰ ਕਰਕੇ ਦਿੱਤੀ। ਹੋ ਸਕਦਾ ਇਹ ਤੋਂ ਬਾਅਦ ਕੋਈ ਉਦਘਾਟਨ ਕਰਨ ਵੀ ਨਾ ਚੱਲ ਜਾਵੇ ਇਹਨਾਂ ਤੋਂ, ਮੈਨੂੰ ਤਾਂ ਇਹ ਵੀ ਲੱਗਦਾ। ਮਤਲਬ ਜੇ ਕੰਮ ਸੰਸਥਾਵਾਂ ਨਹੀਂ ਕਰਨੇ ਨੇ, ਧਾਰਮਿਕ ਸੰਸਥਾਵਾਂ, ਸਮਾਜਿਕ ਸੰਸਥਾਵਾਂ ਨਹੀਂ ਕਰਨੇ ਨੇ, ਇਹਨਾਂ ਨੁਮਾਇੰਦਿਆਂ ਨਹੀਂ ਕਰਨੇ ਨੇ, ਤੇ ਸਰਕਾਰ ਅਸੀਂ ਫੋੜੇ ਤੇ ਲਾਉਣ ਨੂੰ ਰੱਖੀਏ। ਸਹੀ ਸਹੀ, ਬਿਲਕੁਲ ਸਹੀ। ਤੇ ਇਸ ਲਈ ਜੀ ਹੁਣ ਇਹ ਤਖਤੀਆਂ ਲਵਾਉਣ ਦੇ ਲਈ, ਫੱਟੀਆਂ ਲਵਾਉਣ ਦੇ ਲਈ, ਆਪਣੇ ਨਾਮ ਚਮਕਾਉਣ ਦੇ ਲਈ, ਜਾਂ ਪਿੰਡ ਸ਼ਹਿਰਾਂ ਨੂੰ ਕੁਝ ਗ੍ਰਾਂਟ ਦੇ ਕੇ ਇਹ ਦੱਸਣ ਦੇ ਲਈ ਕਿ ਅਸੀਂ ਆਹ ਵਿਕਾਸ ਕੀਤਾ, ਉਹਦੀਆਂ ਕੋਸ਼ਿਸ਼ਾਂ ਵਿੱਚ ਨੇ, ਤਾਂ ਕਿ ਵੋਟਾਂ ਲੈਣ ਜੋਗੇ ਹੋ ਜਾਈਏ। ਇਹਨਾਂ ਨੂੰ ਪਤਾ ਕਿ ਨਹੀਂ ਤਾਂ ਸਾਨੂੰ ਵੋਟਾਂ ਹੋਰ ਤਰ੍ਹਾਂ ਪਾਉਣੀਆਂ ਪੈਣੀਆਂ। ਸੋ ਇਹ ਭੱਜਣ ਨੂੰ ਫਿਰਦੇ ਨੇ। ਪਰ ਮਾਨਯੋਗ ਹਾਈ ਕੋਰਟ ਨੇ ਚੰਗੀਆਂ ਝਾੜਾਂ ਮਾਰ ਦਿੱਤੀਆਂ ਕਿ 10 ਦਿਨਾਂ ਦੇ ਅੰਦਰ ਅੰਦਰ 5 ਨਗਰ ਨਿਗਮ ਨੇ ਜੀ, ਫਗਵਾੜਾ, ਅੰਮ੍ਰਿਤਸਰ, ਪਟਿਆਲਾ, ਜਲੰਧਰ, ਲੁਧਿਆਣਾ, ਤੇ ਉਸ ਤੋਂ ਬਾਅਦ 42 ਨਗਰ ਕੌਂਸਲਾਂ ਨੇ। ਇਹਨਾਂ ਦਾ ਸਮਾਂ ਮੁੱਕਿਆ ਹੋਇਆ। ਚੋਣਾਂ ਹੁਣ ਕੀ 10 ਦਿਨਾਂ 'ਚ ਹੋਣਗੀਆਂ ਜਾਂ ਅਜੇ ਵੀ ਉਹ 'ਚ ਕੋਈ ਖੇਲ ਹੋਊਗਾ। ਜੀ ਜੀ। ਅਗਲੀ ਖਬਰ ਦੇ ਵੱਲ ਵਧੀਏ ਤੇ ਗੱਲ ਕਰੀਏ ਕੌਮਾਂਤਰੀ ਖਬਰ ਦੇ ਬਾਰੇ, ਜਿਹਦੀ ਖਾਸੀ ਚਰਚਾ ਹੈ। ਓਬਾਮਾ ਜਦੋਂ ਜਿੱਤੇ ਸੀਗੇ ਤੇ ਉਦੋਂ ਭਾਰਤੀ ਬੜੇ ਖੁਸ਼ ਸੀਗੇ। ਹਾਲਾਂਕਿ ਉਹਨਾਂ ਦੇ ਕਾਰਜਕਾਲ ਦੇ ਵਿੱਚ ਭਾਰਤੀਆਂ ਨੂੰ ਕੀ ਬਣਿਆ ਕੀ ਨਿਬੜਿਆ ਇਹਦੇ ਬਾਰੇ ਕਦੇ ਕੋਈ ਚਰਚਾ ਨਹੀਂ ਹੋਈ। ਹੁਣ ਟਰੰਪ ਜਿੱਤੇ ਨੇ ਤੇ ਹੁਣ ਮੋਦੀ ਖੇਮਾ ਜਿਹੜਾ ਉਹ ਬਾਗੋ ਬਾਗ ਹੈ। ਇਸ ਇੰਨੀ ਖੁਸ਼ੀ ਦਾ ਕਾਰਨ ਸ਼ਰਮਾ ਜੀ? ਦੇਖੋ, ਉਹ ਆਪਣੇ ਕਹਾਵਤ ਆ ਨਾ ਕਿ ਗੋ ਨੂੰ ਟੱਕਰੀ ਗੋ ਜਿਹੇ ਜਾ ਉਹ ਹੈ ਨਾ। ਜੀ ਜੀ। ਤੇ ਇਹ ਮਤਲਬ ਰਾਜਨੀਤਿਕ ਲੀਡਰਾਂ ਦੀਆਂ ਸੁਰਾਂ ਮਿਲਣੀਆਂ ਬਹੁਤ ਮਾਇਨੇ ਹੁੰਦੇ ਨੇ। ਬਿਲਕੁਲ ਸਹੀ, ਬਿਲਕੁਲ ਸਹੀ, ਬਿਲਕੁਲ। ਕਈ ਵਾਰ ਤੁਸੀਂ ਇੱਕ ਦੂਜੇ ਤੋਂ ਬਹੁਤ ਕੁਝ ਸਿੱਖਦੇ ਹੋ। ਤੇ ਮੋਦੀ ਜੀ ਤੋਂ ਪਤਾ ਨਹੀਂ ਟਰੰਪ ਨੇ ਕਿਹੜੇ ਫਾਰਮੂਲੇ ਸਿੱਖ ਲਏ, ਤੇ ਟਰੰਪ ਤੋਂ ਮੋਦੀ ਜੀ ਨੇ ਬਹੁਤ ਕੁਝ ਸਿੱਖਿਆ ਹੋਊਗਾ। ਇਸ ਲਈ ਤੁਸੀਂ, ਮੈਂ ਸ਼ਾਇਦ ਪਹਿਲਾਂ ਵੀ ਕਦੇ ਗੱਲ ਕੀਤੀ ਹੋਵੇ, ਤੁਸੀਂ ਕਿਸੇ ਵਿਆਹ ਸ਼ਾਦੀ 'ਚ ਜਾਇਓ ਜੀ, ਜਿੱਥੇ ਤੁਸੀਂ ਪਹਿਲੀ ਵਾਰ ਜਾ ਰਹੇ ਹੋ, ਉਸ ਖੇਤਰ ਦੇ ਨਾਲ ਤੁਹਾਡਾ ਕੋਈ ਵਾਸਤਾ ਨਹੀਂ। ਹਾਂਜੀ। ਤੁਹਾਡੇ ਨਾਲ ਤੁਹਾਡੇ ਪਰਿਵਾਰ ਦੇ ਬੱਚੇ ਵੀ ਹੈਗੇ, ਤੁਹਾਡੇ ਨਾਲ ਤੁਹਾਡੀ ਗੱਡੀ ਦਾ ਡਰਾਈਵਰ ਵੀ ਹੈਗਾ। ਤੁਸੀਂ ਵਿਆਹ 'ਚ ਐਂਟਰ ਕਰਦੇ ਆ, 5-4 ਮਿੰਟ ਬਾਅਦ 2-4 ਬੰਦਿਆਂ ਨਾਲ ਤੁਸੀਂ ਉਹ ਜਿਹਾ ਨਾਲ ਸੁਰ ਮਿਲਾ ਕੇ ਕੋਈ ਨਾ ਕੋਈ ਮੇਜ਼ ਕੁਰਸੀ ਲੱਭ ਲਓਗੇ ਜਿੱਥੇ ਤੁਹਾਨੂੰ ਲੱਗਦਾ ਕਿ ਆਪਣੀ ਗੱਲਬਾਤ ਤੁਰ ਪੈਣੀ। ਤੇ ਉਸ ਪੰਡਾਲ ਦੇ ਵਿੱਚ ਜਵਾਕਾਂ ਨੂੰ ਕੋਈ ਨਹੀਂ ਜਾਣਦਾ, ਪਰ ਤਾਂ ਵੀ ਜਵਾਕ ਆਪਣੇ ਨਾਲ ਦੇ ਜਵਾਕ ਲੱਭ ਲੈਣਗੇ। ਉਸੇ ਵਿਆਹ ਦੇ ਵਿੱਚ ਡਰਾਈਵਰ ਵੀ ਆਪਣੇ ਆਪ ਹੀ ਪਛਾਣ ਲੂਗਾ ਕਿ ਡਰਾਈਵਰ ਨੇ ਬਾਈ ਹੋਰ ਗੱਡੀਆਂ ਵਾਲੇ, ਉਹਨਾਂ ਨਾਲ ਬੈਠ ਜੂਗਾ ਜੀ, ਬਹਿ ਜਾਂਦਾ। ਬਿਲਕੁਲ। ਤੇ ਇਸ ਲਈ ਫਿਰ ਲੀਡਰ ਵੀ ਆਪਣੀ ਨੀਤੀ ਵਰਗੇ, ਆਪਣੇ ਵਰਗੇ ਲੀਡਰ ਪਛਾਣ ਲੈਂਦੇ ਨੇ। ਸੋ ਇਸ ਲਈ ਇਹਨਾਂ ਦੀ ਸੁਰ ਬਹੁਤ ਮਿਲਦੀ ਹੈ। ਭਾਰਤ ਤੇ ਅਸਰ ਕੀ ਪੈਣਾ ਕੀ ਨਹੀਂ ਪੈਣਾ, ਕਿਹਨੂੰ ਫਾਇਦਾ ਕਿਹਨੂੰ ਨੁਕਸਾਨ, ਉਹ ਪਤਾ ਨਹੀਂ, ਪਰ ਲੀਡਰਾਂ ਨੂੰ ਲੱਗਦਾ ਕਿ ਸਾਨੂੰ ਫਾਇਦਾ ਹੋ ਗਿਆ। ਹਾਂ, ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰਾਂ ਨੇ ਇਸ ਜਿੱਤ ਤੇ ਡੋਨਲਡ ਟਰੰਪ ਹੋਰਾਂ ਨੂੰ ਵਧਾਈ ਦਿੱਤੀ। ਵਧਾਈ ਦੇਣ ਦੇ ਨਾਲ ਨਾਲ ਉਹਨਾਂ ਨੇ ਇੱਕ, ਮੈਂ ਕਹਿ ਸਕਦਾ ਕਿ ਇੱਕ ਟਿੱਪਣੀ ਕਹਿ ਲਈਏ, ਇੱਕ ਸੰਦੇਸ਼ ਕਹਿ ਲਈਏ ਦਿੱਤਾ, ਜਿਹਦੇ ਵਿੱਚ ਉਹਨਾਂ ਨੇ ਕਿਹਾ ਕਿ ਆਪਾਂ ਹੁਣ ਆਪਣੇ ਲੋਕਾਂ ਲਈ ਬਹੁਤ ਚੰਗਾ ਕਰ ਸਕਾਂਗੇ। ਠੀਕ ਹੈ। ਹੁਣ ਮੈਂ ਇਹੀ ਸਵਾਲ ਕਰਨਾ ਚਾਹੁੰਦਾ ਟਰੰਪ ਨੂੰ, ਇਹੀ ਸਵਾਲ ਮੇਰਾ ਮੋਦੀ ਜੀ ਨੂੰ ਹੈ, ਆਪਣੇ ਲੋਕ ਕਿਹਨਾਂ ਨੂੰ ਕਹਿੰਦੇ ਨੇ? ਕਿ ਸਾਰੇ ਦੇਸ਼ ਦੇ ਲੋਕ ਆਪਣੇ ਨੇ? ਬਿਲਕੁਲ। ਕੈਨੇਡਾ ਦੇ, ਅਮਰੀਕਾ ਦੇ, ਵਿਦੇਸ਼ਾਂ ਦੇ ਵਿੱਚ ਬੈਠਾ ਹਰ ਭਾਰਤੀ ਨੂੰ ਇਹ ਆਪਣਾ ਸਮਝਦੇ ਵੀ ਨੇ। ਸਹੀ ਸਹੀ ਸਹੀ, ਬਿਲਕੁਲ। ਜਾਂ ਉੱਥੇ ਵੀ ਸਿਰਫ ਇੱਕ ਰੰਗ ਦੇਖ ਕੇ ਫੈਸਲਾ ਕਰਨਾ ਕਿ ਹਾਂ ਇਹ ਸਾਡਾ ਝੰਡਾ ਚੁੱਕਦਾ, ਇੱਕ ਧਰਮ ਦਾ ਨਾਅਰਾ ਲਾਉਂਦਾ, ਉਹੀ ਸਾਡਾ। ਸਹੀ ਗੱਲ ਹੈ, ਬਿਲਕੁਲ ਸਹੀ। ਇਹ ਪਹਿਲੂ ਸਵਾਲ ਹੈ। ਚੰਗਾ ਹੋਵੇ ਤੁਸੀਂ ਸਵਾਲ ਖੜਾ ਕਰਦੇ ਕਿ H1 ਵੀਜ਼ੇ ਨੂੰ ਲੈ ਕੇ ਅਸੀਂ ਮਸਲਾ ਹੱਲ ਕਰਾਵਾਂਗੇ।
ਤੁਸੀਂ ਸਵਾਲ ਕਰਦੇ ਕਿ ਜਿਹੜੇ ਉੱਥੇ ਭਾਰਤੀ ਡਿਪੋਰਟ ਹੋ ਕੇ ਵੱਡੀ ਗਿਣਤੀ ਤੁਸੀਂ ਭੇਜਣ ਨੂੰ ਫਿਰਦੇ ਹੋ, ਉਹਨਾਂ ਨੂੰ ਅਸੀਂ ਸਹੀ ਚੈਨਲਾਈਜ਼ ਸਿਸਟਮ ਦੇ ਰਾਹੀਂ ਕਰਾਉਣ ਦੀ ਕੋਸ਼ਿਸ਼ ਕਰਾਂਗੇ, ਹੈ ਨਾ, ਜਿਨ੍ਹਾਂ ਦੇ ਉੱਤੇ ਖਤਰੇ ਦੀ ਤਲਵਾਰਾਂ ਲਟਕਦੀਆਂ ਪਰਿਵਾਰਾਂ ਤੇ, ਉਹਨਾਂ ਦੇ ਮਸਲੇ ਹੱਲ ਕਰਾਂਗੇ। ਆਪਣੇ ਲੋਕ, ਇਹ ਰਾਜਨੀਤਿਕ ਸ਼ਬਦ ਹੈ, ਸਾਰੇ ਲੋਕ ਜਾਣਦੇ ਨੇ। ਸਹੀ ਦਾ ਸ਼ਬਦ ਤਾਂ ਨਾਗਰਿਕ ਹੈ, ਆਪਣੇ ਨਾਗਰਿਕਾਂ, ਆਪਣੇ ਦੇਸ਼ ਦੇ ਨਾਗਰਿਕ, ਹੈ ਨਾ। ਹਾਂਜੀ, ਤੁਸੀਂ ਕਹਿੰਦੇ ਨਾ, ਇਹੀ ਤਾਂ ਪਹਿਲੂ ਹੈ। ਫਿਰ ਕੀ ਕੁਛ ਇਹਨਾਂ ਦੇ ਨਾਲ ਤੁਹਾਡੀ ਰਾਜਨੀਤੀ ਹੋ ਰਹੀ ਆ, ਸਭ ਨੂੰ ਦਿਖਦੀ ਹੈ, ਸਭ ਨੂੰ ਦਿਖਦੀ ਹੈ। ਬਿਲਕੁਲ ਸਹੀ। ਤੁਸੀਂ ਲੋਕਾਂ ਨੂੰ ਪੜਾਉਣ ਨੂੰ ਫਿਰਦੇ ਹੋ, ਟਕਰਾਉਣ ਨੂੰ ਫਿਰਦੇ ਹੋ, ਹੈ ਨਾ, ਮਤਲਬ ਮਖੋਟੇ ਪਤਾ ਨਹੀਂ ਕਿੱਧਰ ਪਾ ਕੇ ਤੁਸੀਂ ਦੋਵੇਂ ਪਾਸੇ ਆਪਣੇ ਬੰਦੇ ਬਾੜੇ ਨੇ ਜਾਂ ਕੀ ਕੀਤਾ ਹੈ ਕਿ ਤੁਸੀਂ ਟਕਰਾਲੀ ਸਥਿਤੀ ਪੈਦਾ ਕਰਤੀ। ਤੇ ਇਸ ਸਥਿਤੀ ਦੇ ਵਿੱਚੋਂ ਜਦੋਂ ਆਯਾਤ ਨਿਰਯਾਤ ਨੂੰ ਲੈ ਕੇ ਸਵਾਲ ਖੜੇ ਹੋਣ, ਜਦੋਂ ਅਮਰੀਕਾ ਤੋਂ ਪਾਕਿਸਤਾਨ ਨੂੰ ਵੀ ਫੰਡਿੰਗ ਹੁੰਦੀ ਹੋਵੇ ਤੇ ਜੱਫੀ ਮੋਦੀ ਨੂੰ ਵੀ ਪਾਈ ਜਾਂਦੀ ਹੋਵੇ, ਤਾਂ ਕੀ ਮਾਇਨੇ ਕੱਢੀਏ। ਸਹੀ, ਬਿਲਕੁਲ ਸਹੀ। ਸੋ ਇਸ ਲਈ ਭਾਰਤੀਆਂ ਦੇ ਮਸਲੇ ਔਰ ਭਾਰਤੀਆਂ ਦੇ ਵਿੱਚ ਭਾਰਤ ਦੇ ਹਰ ਸੂਬੇ ਤੋਂ, ਪੰਜਾਬ ਸਣੇ ਹਰ ਸੂਬੇ ਤੋਂ ਗਏ ਵਿਅਕਤੀ ਦੀ ਜ਼ਿੰਮੇਵਾਰੀ ਹੈ ਮੋਦੀ ਜੀ, ਤੁਹਾਡੀ ਸਰਕਾਰ ਦੀ, ਨਾ ਕਿ ਖਾਸ ਇੱਕ ਧਿਰ ਨੂੰ ਪਹਿਚਾਣ ਕੇ ਉਹਨਾਂ ਦੀ ਰਾਖੀ ਕਰਨਾ ਜਾਂ ਉਹਨਾਂ ਨੂੰ ਹਵਾ ਦੇਣਾ। ਜੀ। ਸੋ ਇਹ ਸਭ ਸਮਝ ਆ ਰਹੀ ਹੈ। ਸੋ ਇਸ ਲਈ ਨਰਿੰਦਰ ਮੋਦੀ ਹੋਰੀ ਦੇਸ਼ ਦੇ ਪ੍ਰਧਾਨ ਮੰਤਰੀ ਨਾਤੇ ਪਹਿਲ ਕਦਮੀ ਕਰਨ, ਔਰ ਅਮਰੀਕਾ ਦੇ ਵੋਟਰਾਂ ਦਾ ਫੈਸਲਾ, ਇਸ ਲਈ ਟਰੰਪ ਨੂੰ ਵਧਾਈ ਹੈ। ਪਰ ਜਦੋਂ ਮੈਂ ਦੂਸਰੇ ਪੱਖ ਤੋਂ ਦੇਖਦਾ ਪ੍ਰਵੀਨ ਜੀ, ਅਕਸਰ ਇਹ ਸਵਾਲ ਆਉਂਦਾ ਹੈ, ਭਾਰਤ ਦੀਆਂ ਸਭਾਵਾਂ 'ਚ, ਸਮਾਗਮਾਂ 'ਚ ਚਰਚਾ ਖੁੱਲ੍ਹੇਆਮ ਹੁੰਦੀ ਆ ਕਿ ਜੀ ਸਾਡੇ ਗ੍ਰੰਥਾਂ 'ਚ, ਸਾਡੇ ਵੇਦਾਂ 'ਚ, ਸਾਡੇ ਧਾਰਮਿਕ ਅਕੀਦਿਆਂ 'ਚ ਔਰਤ ਦਾ ਦਰਜਾ ਬਹੁਤ ਵੱਡਾ ਹੈ, ਪਰ ਜ਼ਮੀਨੀ ਹਕੀਕਤ 'ਚ ਅਸੀਂ ਬਹੁਤ ਪਿੱਛੇ ਹਾਂ ਜੀ, ਅਸੀਂ ਉਹਨੂੰ ਉਹਦਾ ਸਥਾਨ ਨਹੀਂ ਦਿੰਦੇ, ਉਹ ਬਹੁਤ ਪਛੜੀ ਹੋਈ। ਮੈਂ ਕਹਿੰਦਾ ਬਹੁਤ ਪਹਿਲੂ ਹੈਗੇ, ਪਰ ਆ ਜਦੋਂ ਮੈਂ ਅਮਰੀਕਾ ਦੇ ਨਤੀਜੇ ਦੇਖਦਾ ਤਾਂ ਮੈਨੂੰ ਲੱਗਦਾ ਅਮਰੀਕਾ ਵਾਲਿਆਂ ਨਾਲੋਂ ਤਾਂ ਅਸੀਂ 100 ਗੁਣੇ ਚੰਗੇ ਹਾਂ। ਜੀ ਬਿਲਕੁਲ। ਜਿਹੜੇ ਕਹਿੰਦੇ ਆ ਨਾ ਕਿ ਪੱਛਮ ਅੱਗੇ ਲੰਘ ਗਿਆ ਜੀ, ਇੱਕ ਸੁਰਤਾ ਜੀ, ਇਹਦੇ ਵਿੱਚ ਬੜੀ ਬਰਾਬਰਤਾ, ਪਰ ਆ ਅਸੀਂ ਤਾਂ ਬੜੇ ਅਹੁਦਿਆਂ ਤੇ ਬੀਬੀਆਂ ਨੂੰ ਬਿਠਾਇਆ, ਅੱਜ ਵੀ ਰਾਸ਼ਟਰਪਤੀ ਸਾਡੀ ਮਹਿਲਾ ਹੈ ਨਾ, ਪਰ ਇੱਥੇ ਅਜੇ ਵੀ ਮਰਦਾਨਗੀ ਵਾਲੇ ਪਹਿਲੂ ਤੇ ਪੇਚ ਫਸਿਆ। ਇਹਦਾ ਮਤਲਬ ਉਹਦੇ ਲਈ ਚਾਹੇ ਅਸੀਂ ਗਲਤ ਚੋਣ ਕਰਨੀ ਪੈ ਜਾਵੇ, ਕਰ ਲਾਂਗੇ, ਔਰਤ ਨਾ ਜਿੱਤ ਜਾਵੇ, ਕਿਤੇ ਇਹ ਵੀ ਪਹਿਲੂ ਕਿਤੇ ਹੈਗਾ। ਇਹਦਾ ਮਤਲਬ ਕਿਹੜੀ ਪੱਛਮੀ ਵਿਕਾਸ ਆ ਫਿਰ, ਤੇ ਜੇ ਅਜੇ ਵੀ ਅਸੀਂ ਅਜਿਹੀ ਮਾਨਸਿਕਤਾ ਰੱਖਦੇ ਹਾਂ। ਤੁਸੀਂ ਤਰਕ ਬਿਤਰਕ ਦੇ ਹਵਾਲੇ ਨਾਲ ਜਿਹਨੂੰ ਮਰਜ਼ੀ ਹਰਾਓ, ਜਿਹਨੂੰ ਮਰਜ਼ੀ ਜਿਤਾਓ, ਪਰ ਜੇ ਇਸ ਮਨਸ਼ਾ ਨਾਲ ਵੋਟ ਪਾਉਣੋਂ ਭੱਜਦੇ ਹੋ ਕਿ ਹਾਂ ਔਰਤ ਰਾਜ ਕਰੂਗੀ ਸਾਡੇ ਤੇ, ਕਿਹੜਾ ਵਿਕਾਸ ਹੈ? ਇਸ ਪਹਿਲੂ ਤੇ ਵੀ ਸੋਚਣਾ ਹੋਣਾ। ਇਸ ਲਈ ਅਸੀਂ ਅਜੇ ਵੀ 100 ਗੁਣੇ ਚੰਗੇ ਹਾਂ। ਤੁਸੀਂ ਇੱਕ ਬਹੁਤ ਕੌੜੀ ਸੱਚਾਈ ਦੇ ਰੂਬਰੂ ਵੀ ਕੀਤਾ। ਸ਼ਖਸੀ ਪੂਜਾ ਇੱਕ ਸ਼ਬਦ ਹੈ ਜਿਹੜਾ ਆਪਾਂ ਆਮ ਹੀ ਪੱਤਰਕਾਰਤਾ ਦੀ ਭਾਸ਼ਾ ਦੇ ਵਿੱਚ ਵਰਤਦੇ ਹਾਂ ਕਿ ਕਿਸੇ ਵਿਅਕਤੀ ਵਿਸ਼ੇਸ਼ ਦੇ ਆਲੇ ਦੁਆਲੇ ਕੇਂਦਰਿਤ ਹੋ ਕੇ ਰਹਿ ਜਾਣਾ ਤੇ ਉਹਦੀ ਭਗਤੀ ਕਰਨਾ, ਉਹਨੂੰ ਸ਼ਖਸੀ ਪੂਜਾ ਕਹਿੰਦੇ ਆ। ਇੱਥੋਂ ਦੇ ਬਹੁਤ ਸਾਰੇ ਲੋਕਾਂ ਦੇ ਨਾਲ ਜਦੋਂ ਗੱਲ ਕਰੀਦੀ ਆ, ਵਾਹ ਪੈਂਦਾ ਤੇ ਪਤਾ ਲੱਗਦਾ ਕਿ ਉਹ ਟਰੰਪ ਦੀ ਸ਼ਖਸੀ ਪੂਜਾ ਕਰ ਰਹੇ ਨੇ, ਉਹਦੇ ਆਲੇ ਦੁਆਲੇ ਕਰਦੇ। ਸਾਡੇ ਪਹਿਲੇ ਪਾਤਸ਼ਾਹ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਇਹ ਗੱਲ ਕਹੀ ਸੀ, ਸੋ ਕਿਉ ਮੰਦਾ ਆਖੀਏ ਜਿਤ ਜੰਮੇ ਰਾਜਾ। ਹਾਂ, ਕਿਹਾ ਸੀ ਨਾ। ਇੱਥੇ ਤੁਹਾਨੂੰ ਆਪਣੇ ਹੀ ਬੰਦੇ ਇਹ ਗੱਲ ਕਹਿੰਦੇ, ਵੇਖਦੇ, ਸੁਣੇ ਜਾਣਗੇ। ਤੁਸੀਂ ਉਹਨਾਂ ਦੇ ਕੋਲੇ ਵੀ ਬੈਠੋਗੇ, ਤੁਹਾਨੂੰ ਪਤਾ ਲੱਗੂਗਾ। ਜਿਹੜੀ ਗੱਲ ਤੁਸੀਂ ਛੋਈ ਹੈ ਬੀਬੀਆਂ ਵਾਲੀ, ਉਹ ਖੁਦ ਕਹਿੰਦੇ ਨੇ ਕਿ ਜੀ ਬੀਬੀਆਂ ਨੂੰ ਨਹੀਂ ਐਂ ਕਰਨਾ ਚਾਹੀਦਾ, ਜਦ ਕਿ ਆਪਣੀ ਤਹਿਜ਼ੀਬ, ਆਪਣੇ ਅਖਲਾਕ ਦੇ ਵਿੱਚ ਇਸ ਤਰ੍ਹਾਂ ਦੀ ਗੱਲ ਨਹੀਂ ਹੈ। ਲੋਕ ਪੱਛਮ ਨੂੰ ਕਹਿੰਦੇ ਨੇ ਕਿ ਬਰਾਬਰਤਾ ਕਾਹਦੀ ਹੈ? ਫਿਰ ਜਦੋਂ ਚੋਣ ਦਾ ਆਧਾਰ ਹੀ ਤੁਹਾਡਾ ਜੈਂਡਰ ਹੈ ਤੇ ਫਿਰ ਬਰਾਬਰਤਾ ਕਿੱਥੋਂ ਦੀ ਹੋਗੀ? ਫਿਰ ਤੁਹਾਡੀ ਬਰਾਬਰਤਾ ਕਹਾਣੀ ਆ ਤੁਹਾਡੀ ਬਰਾਬਰਤਾ। ਪਰ ਕਿਉਂਕਿ ਤੁਹਾਡੇ ਕੋਲੇ ਹੀਲੇ ਵਸੀਲੇ ਆ ਜਿਹਨੇ ਤੁਸੀਂ ਆਪਣੀਆਂ ਢੱਕ ਲੈਂਦੇ ਹੋ, ਆਪਦੀਆਂ ਕੱਚ ਤੇ ਦੂਜੇ ਦੀਆਂ ਸੱਥ ਚ, ਉਹ ਗੱਲ ਹੈ ਕਿ ਦੂਜੇ ਦੀਆਂ ਫਿਰ ਤੁਹਾਨੂੰ ਇਹ ਲੱਗਦਾ, ਪਰ ਅਸਲ ਦੇ ਵਿੱਚ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ। ਸ਼ਖਸੀ ਪੂਜਾ ਭਾਰਤੀਆਂ ਨੇ ਕੀਤੀ, ਬਹੁਤ ਵੱਡੇ ਹਿੱਸੇ ਨੇ ਕੀਤੀ ਮੋਦੀ ਦੀ, ਅੱਜ ਉਹ ਸਿੱਟੇ ਭੁਗਤ ਰਹੇ ਆ। ਇੰਦਰਾ ਗਾਂਧੀ ਦੇ ਆਲੇ ਦੁਆਲੇ ਵੀ ਲੋਕ ਇਕੱਠੇ ਹੋ ਗਏ, ਸ਼ਖਸੀ ਪੂਜਾ ਕਰਨ ਲੱਗ ਪਏ ਸੀ, ਉਹਦੇ ਨਤੀਜੇ ਵੀ ਭੁਗਤੇ ਲੋਕਾਂ ਨੇ। ਕੋਈ ਵੀ ਸਮਾਜ ਇਸ ਤਰ੍ਹਾਂ ਜਦੋਂ ਵਿਅਕਤੀ ਵਿਸ਼ੇਸ਼ ਦੇ ਆਲੇ ਦੁਆਲੇ ਕੇਂਦਰਿਤ ਹੋ ਜਾਂਦਾ, ਸਤਿਕਾਰ ਕੁਰਸੀਆਂ ਦਾ, ਸੰਵਿਧਾਨਕ ਮਰਿਆਦਾਵਾਂ ਦਾ ਹੁੰਦਾ। ਵਿਅਕਤੀ ਵਿਸ਼ੇਸ਼ ਤਾਂ ਬਦਲਦੇ ਰਹਿੰਦੇ ਨੇ ਚਿਹਰੇ। ਅੱਜ ਸ਼ਰਮਾ ਜੀ, ਅੱਜ ਆਪਾਂ ਇੱਥੇ ਆ, ਕੱਲ ਨੂੰ ਪਤਾ ਨਹੀਂ ਆਪਾਂ ਕਿੱਥੇ ਹੋਣਾ। ਬਿਲਕੁਲ ਇਹੀ ਪਹਿਲੂ। ਹਾਂਜੀ, ਸੋ ਤਹਿਜ਼ੀਬ ਜਿਹੜੀ ਹੈ ਨਾ, ਉਹ ਤੁਹਾਡੀ ਗਵਾਉਣੀ ਨਹੀਂ ਤੁਸੀਂ ਚਾਹੀਦੀ। ਤੁਹਾਡੀ ਆਪਣੀ ਤਹਿਜ਼ੀਬ, ਵਿਰਸਾ ਬਹੁਤ ਅਮੀਰ ਹੈ। ਆਪਾਂ ਕਈ ਵਾਰੀ ਸਾਨੂੰ ਆਕਰਸ਼ਿਤ ਹੋ ਜਾਂਦੇ ਅਸੀਂ ਛੇਤੀ, ਹੌਲੀ ਕਿਤੇ ਨਹੀਂ ਜੀ। ਸ਼ਰਮਾ ਜੀ, ਨਾਲ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਬਹੁਤ ਸ਼ੁਕਰੀਆ ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਸਮਾਪਤ ਕਰਾਂਗੇ। ਤੁਹਾਡਾ ਸਾਰਿਆਂ ਦਾ ਵੀ ਬਹੁਤ ਧੰਨਵਾਦ। ਸਤਿ ਸ੍ਰੀ ਅਕਾਲ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ।